ਕਰਦੇ ਨੇ। SB 553 ਬੇਸ਼ੱਕ ਪਾਸ ਹੋ ਗਿਆ, ਪਰ ਇਸ ਦੇ ਪਾਸ ਹੋਣ ਦੇ ਨਾਲ ਚੁਣੌਤੀਆਂ ਵਧੀਆਂ ਨੇ। ਇਸ ਦੇ ਪਾਸ ਹੋਣ ਦੇ ਨਾਲ ਜਿਹੜੀ ਸੰਘਰਸ਼ ਦੀ ਇੱਕ ਜੰਗ ਆ, ਉਹ ਖਤਮ ਨਹੀਂ ਹੋਈ ਹੈ। ਜੱਦੋ-ਜਹਿਦ ਹਾਲੇ ਵੀ ਜਾਰੀ ਹੈ। ਕੈਲੀਫੋਰਨੀਆ ਦੇ ਕਈ ਹਿੱਸਿਆਂ ਦੇ ਵਿੱਚ ਹੁਣ ਜਿਹੜੇ ਦੂਜੇ ਭਾਈਚਾਰਿਆਂ ਦੇ ਲੋਕ ਨੇ, ਉਹ ਵੀ ਇਸ ਬਾਬਤ ਉੱਠ ਖੜੇ ਹੋਏ ਨੇ। ਮੇਰੇ ਨਾਲ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ, ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਇਸ ਪੂਰੇ ਮਸਲੇ ਨੂੰ ਲੈ ਕੇ, ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਕੈਲੀਫੋਰਨੀਆ ਦੇ ਵਿੱਚ SB 553 ਪਾਸ ਤਾਂ ਹੋ ਗਿਆ, ਪਰ ਹੁਣ ਇਸ ਤੋਂ ਅੱਗੇ ਕੀ, ਤੇ ਨਾਲ ਹੀ ਇਹਦੇ ਨਾਲ ਕੈਲੀਫੋਰਨੀਆ ਦੇ ਹਾਲਾਤ ਕੀ ਹੋ ਸਕਦੇ ਨੇ। ਤੁਸੀਂ ਸੋਚ ਸਕਦੇ ਹੋ ਕਿ ਤੁਹਾਡੀ ਕਿਸੇ ਹੱਡ ਭੰਨਵੀਂ ਮਿਹਨਤ, ਹੱਡ ਭੰਨਵੀਂ ਕਮਾਈ ਦਾ ਖੜਾ ਕੀਤਾ ਕਾਰੋਬਾਰ ਤੇ ਕੋਈ ਬੰਦਾ ਆਵੇ, ਮਾਸਕ ਪਹਿਨਿਆ ਹੋਵੇ ਜਾਂ ਮਾਸਕ ਤੋਂ ਬਿਨਾਂ ਹੋਵੇ, ਤੇ ਉਹ ਕੁਝ ਹੀ ਸਮੇਂ ਦੇ ਵਿੱਚ, ਕੁਝ ਹੀ ਘੰਟਿਆਂ ਦੇ ਵਿੱਚ, ਕੁਝ ਹੀ ਮਿੰਟਾਂ ਦੇ ਵਿੱਚ, ਘੰਟੇ ਤਾਂ ਨਹੀਂ ਕਹਿ ਸਕਦੇ, ਮਿੰਟਾਂ ਦੇ ਵਿੱਚ ਉਹਨੂੰ ਲੁੱਟ ਕੇ ਲੈ ਜਾਵੇ, ਤੇ ਤੁਸੀਂ ਜਸਟ ਉਹਨੂੰ ਬਾਅਦ ਦੇ ਵਿੱਚ ਰਿਪੋਰਟ ਕਰਨਾ ਹੋਵੇ। ਕੀ ਤੁਸੀਂ ਇਹੋ ਜਿਹੀ ਸਿਚੁਏਸ਼ਨ ਚਾਹੁੰਦੇ ਹੋ ਕਿ ਤੁਹਾਡੇ ਸਾਹਮਣੇ ਬਣੇ? ਨਾਲ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਧੰਨਵਾਦ ਹੈ ਜੀ। ਤੇ ਇਹਦੇ ਨਾਲ ਹੀ ਆਪਾਂ ਜਿਹੜੀ ਤੁਸੀਂ ਹੁਣ ਗੱਲ ਕੀਤੀ ਆ, ਜੀ, ਜੀ, ਇਹਦੇ ਵਿੱਚ ਇਹ ਬਹੁਤ ਵਧੀਆ ਗੱਲ ਕੀਤੀ ਤੁਸੀਂ। ਆਪ ਇਹਦੇ ਪਿੱਛੋਂ ਕੀ ਹੋਣਾ ਆ। SB 553 ਦੀ ਗੱਲ ਕਰੋ ਤੇ ਇਹਦੀ ਸਾਰੀ ਜਾਣਕਾਰੀ ਆ ਉਹ ਮੀਡੀਆ ਤੇ ਹੁੰਦੀ ਆ, ਜਾਂ ਤੇ ਫਿਰ ਜਿਹੜੇ ਚੁਣੇ ਹੋਏ ਲੀਡਰ ਆ ਉਹ ਜਿਸ ਤਰ੍ਹਾਂ ਵੋਟਾਂ ਦੇ ਲਈ ਰੈਲੀਆਂ ਕਰਦੇ, ਜਾਂ ਤਾਂ ਉੱਥੇ ਜਾ ਕੇ ਲੋਕਾਂ ਨੂੰ ਉਹਦੀ ਇਨਫੋਰਮੇਸ਼ਨ ਦੇਣ। ਤੇ ਪਰ ਇੱਥੇ ਕੀ ਹੋ ਰਿਹਾ ਆ, ਇੱਥੇ ਇਸ ਥਾਂ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਕੰਟਰੀ ਬਣੀ ਪਈ ਆ, ਇੱਥੇ ਅੰਦਰਗਤੀ ਬਹੁਤਾ ਕੁਝ ਕੀਤਾ ਜਾਂਦਾ ਆ। ਜੀ, ਜੀ। ਤੇ ਪੰਜਾਬੀ ਰੇਡੀਓ USA ਨੇ ਆਪਣੀ ਡਿਊਟੀ ਸਮਝੀ ਆ, ਸਾਰਿਆਂ ਨੂੰ ਦੱਸਿਆ ਕਿ ਭਾਈ ਤੁਹਾਡੀ ਹੱਡ ਭੰਨਵੀਂ ਮਿਹਨਤ ਹੈਗੀ ਆ, ਤੇ ਉੱਥੇ ਕੋਈ ਵੀ ਨਹੀਂ ਚਾਹੁੰਦਾ ਹੈਗਾ ਕਿ ਕੋਈ ਵੀ, ਜਿਸ ਤਰ੍ਹਾਂ ਤੁਸੀਂ ਦੱਸਿਆ, $950 ਦਾ ਸਮਾਨ ਚੱਕ ਕੇ ਤੇ ਲੈ ਜਾਏ, ਤੇ ਤੁਸੀਂ ਉਹਨੂੰ ਰੋਕ ਨਹੀਂ ਸਕਦੇ, ਤੁਸੀਂ ਕੁਝ ਨਹੀਂ ਕਰ ਸਕਦੇ। ਇਹ ਕਿਵੇਂ ਹੋ ਸਕਦਾ ਆ? ਉਹਨੂੰ ਪੁਲਿਸ ਜੇ ਫੜ ਵੀ ਲਵੇ, ਪੁਲਿਸ ਉਹਨੂੰ ਅੰਦਰ ਨਹੀਂ ਦੇ ਸਕਦੀ, ਪੁਲਿਸ ਦੇ ਵੀ ਹੱਥ ਬੰਨੇ ਹੋਏ ਆ। ਇਹ ਸਾਡੇ ਜਿਹੜੇ ਪੋਲੀਟੀਸ਼ੀਅਨ ਆ ਕਰਦੇ ਕੀ ਪਏ ਆ, ਇਸ ਤੋਂ ਜਾਣੂ ਕਰਾਇਆ, ਜਿਹੜਾ ਕਿ ਮੀਡੀਆ ਦਾ ਕੰਮ ਆ। ਪਹਿਲਾਂ ਹੋਰ ਵੀ ਬਿੱਲ ਆਉਂਦੇ ਰਹੇ ਆ, ਸਾਰਿਆਂ ਤੇ ਉੱਤੇ ਡਿਸਕਸ਼ਨ ਹੁੰਦੀ ਰਹੀ ਆ। ਕੋਈ ਸਾਡਾ ਸਟੋਰ ਨਹੀਂ, ਸਾਡਾ ਕੋਈ ਬਿਜ਼ਨਸ ਨਹੀਂ, ਜੇ ਇੱਥੇ ਉਹਨੇ ਆ ਕੇ ਲੈ ਜਾਣਾ ਆ। ਅਸੀਂ ਤਾਂ ਕਈ ਜਗ੍ਹਾ ਦੇ ਵਿੱਚ, ਕਈ ਥਾਵਾਂ ਤੇ ਉਹ ਸੇਫ ਹੀ ਹੈਗੇ ਆ, ਅੰਦਰ ਬੈਠੇ ਆਪਾਂ ਕੰਮ ਕਰਦੇ ਆ, ਕੋਈ ਸਮਾਨ ਨਹੀਂ ਵੇਚਣ ਵਾਲਾ, ਸਾਡੇ ਕਿਸੇ ਨੇ ਆਉਣਾ ਨਹੀਂਗਾ। ਸੋ ਇਸ ਦਾ ਜਿਹੜਾ ਵਿਰੋਧ ਹੋਇਆ, ਲੋਕਾਂ ਨੇ, ਬਿਜ਼ਨਸਮੈਨ ਸੀਗੇ ਜਿਹੜਾ ਉਹਨਾਂ ਨੇ ਉੱਥੇ ਵਿਰੋਧ ਕੀਤਾ, ਤੇ ਬਹੁਤ ਸਾਰੇ ਲੋਕ ਆ ਮੂਕ ਦਰਸ਼ਕ ਬਣ ਕੇ ਤਾਂ ਦੇਖਦੇ ਵੀ ਰਹੇ ਆ। ਬਹੁਤ ਸਾਰੇ ਲੋਕ ਇਹੋ ਜਿਹੇ ਵੀ ਆ ਜਿਨ੍ਹਾਂ ਨੇ ਸਾਰੀ ਦੁਨੀਆ ਦਾ ਝੂਠ ਬੋਲਣ ਦਾ ਉਦੋਂ ਹੀ ਠੇਕਾ ਲੈ ਲਿਆ ਕਿ ਅਸੀਂ ਲੋਕਾਂ ਨੂੰ ਗਮਰਾਹ ਕਰਨਾ ਆ। ਇਹ ਇੱਕ ਦੁਨੀਆ ਤੇ ਗੱਲ ਆ, ਪੂਰੀ ਦੁਨੀਆ ਦੇ ਉੱਤੇ, ਇੱਕ ਥਾਂ ਨਹੀਂ, ਇਹ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਪੋਲੀਟੀਸ਼ੀਅਨ ਆ, ਤੁਹਾਨੂੰ ਕਦੀ ਸੱਚ ਨਹੀਂ ਦੱਸਦੇ। ਪਰ ਉੱਠ ਕੇ ਤੁਸੀਂ ਧਾਰਮਿਕ ਥਾਂ ਤੋਂ ਵੀ, ਗੁਰਦੁਆਰਿਆਂ ਤੋਂ ਵੀ ਉਹਨਾਂ ਦਾ ਪੱਖ ਪੂਰਨ ਦੇ ਲਈ ਝੂਠ ਬੋਲਣ ਲਈ ਆ ਗਏ, ਜਾਂ ਤੁਸੀਂ ਕੋਈ ਤੁਹਾਡੀ ਐਡੀ ਸੰਸਥਾ ਆ, ਤੁਹਾਡੀ ਆਪਣੀ ਕੋਈ ਇੱਜ਼ਤ ਹੋਊਗੀ ਉਹਦੇ ਵਿੱਚ, ਤੇ ਸੰਸਥਾ ਬਣਾਉਣੀਆਂ ਕਿਹੜੀਆਂ ਸੌਖੀਆਂ ਆ। ਉੱਥੇ ਤੁਹਾਡੀ ਆਪਣੀ ਕੋਈ ਇੱਜ਼ਤ ਹੋਊਗੀ, ਉਹਦਾ ਕੋਈ ਮਾਣ ਤਾਣ ਹੋਊਗਾ, ਉਹਦੇ ਵਿੱਚ ਝੂਠ ਬੋਲੀ ਜਾਣਾ, ਜਦ ਕੁਝ ਹੋਇਆ ਹੀ ਨਹੀਂਗਾ, ਤੇ ਆਪਾਂ ਕਾਹਤੇ ਕਹਿੰਦੇ ਆ, ਅਸੀਂ ਇਹਨਾਂ ਤੋਂ ਕੀ ਲੈਣਾ। ਜਿੱਥੇ ਅਸੀਂ ਸਾਰਿਆਂ ਨੇ ਰਲ ਕੇ ਵਿਰੋਧ ਕਰਨਾ ਸੀਗਾ ਨਾ, ਉੱਥੇ ਅਸੀਂ ਆਪਸ ਵਿੱਚ ਹੀ ਸਿੰਘ ਫਸਾ ਕੇ ਬੈਠ ਗਏ। ਨਹੀਂ 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 ਨਹੀਂ, ਇਹ ਜੋ ਰੇਡੀਓ ਤੇ ਇਨਫੋਰਮੇਸ਼ਨ ਦਿੱਤੀ ਜਾਂਦੀ ਉਹ ਗਲਤ ਆ। ਇਹੀ ਸੁਣਿਆ ਨਾ, ਲਾ ਪਾ ਕੇ ਤੁਸੀਂ ਘੁੰਮ ਘਮਾ ਕੇ ਜਿੰਨੀਆਂ ਮਰਜ਼ੀ ਗੱਲਾਂ ਕਰ ਲਓ, ਗੱਲ ਇਹੀ ਆਉਂਦੀ ਸੀ ਕਿ ਨਹੀਂ ਨਹੀਂ, ਇਹ ਰੇਡੀਓ ਦੇ ਉੱਤੇ ਇਨਫੋਰਮੇਸ਼ਨ ਜਿਹੜੀ ਆ, ਉਹ ਪੰਜਾਬੀ ਰੇਡੀਓ ਦੇ ਉੱਤੇ, ਕਈ ਰੇਡੀਓ ਤੇ ਗਲਤ ਵੀ ਬੋਲਿਆ ਗਿਆ ਹੋਊਗਾ, ਝੂਠ ਵੀ ਬੋਲਿਆ ਗਿਆ ਹੋਊਗਾ, ਉਹਨਾਂ ਦਾ ਪਤਾ ਨਹੀਂਗਾ। ਤੇ ਪਰ ਪੰਜਾਬੀ ਰੇਡੀਓ ਤੇ ਜਿਹੜੀ ਉਹ ਇਨਫੋਰਮੇਸ਼ਨ ਦਿੱਤੀ ਜਾ ਰਹੀ ਆ, ਉਹ ਗਲਤ ਆ, ਉਹ ਠੀਕ ਨੀ ਗੀ। ਤੇ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਐਨ ਸੱਚ ਦੇ ਪੁੱਤਰ ਸਮਝਦੇ ਹੋਏ ਬਹੁਤ ਆਣ ਕੇ ਉਹ ਬੋਲੇ। ਪਰ ਪੰਜਾਬੀ ਰੇਡੀਓ USA ਨੇ ਤਾਂ ਬਿੱਲ ਦੇ ਵਿੱਚ ਕੋਈ ਵੀ ਐਡੀਟਿੰਗ ਨਹੀਂ ਕੀਤੀ। ਉਹ ਜੋ ਲਿਖਿਆ ਉਹਨਾਂ ਨੇ, ਜੋ ਉਹਨਾਂ ਨੇ ਪਾਸ ਕਿਸੇ ਨਾਲ ਮੀਟਿੰਗ ਹੀ ਨਹੀਂ ਕੀਤੀ। ਅਸੀਂ ਕਿਸੇ ਨਾਲ, ਕਿਸੇ ਅਹੁਦੇਦਾਰ ਦੇ ਨਾਲ ਗੱਲ ਨਹੀਂ ਕੀਤੀ, ਜਿਨ੍ਹਾਂ ਦਾ ਫਰਜ਼ ਸੀਗਾ। ਅਸੀਂ ਤੇ ਇੰਡੀਵਿਜੂਅਲ ਜਿਹੜੇ ਲੋਕ ਸੀ, ਜਿਨ੍ਹਾਂ ਦੇ ਉੱਤੇ ਸਿੱਧਾ ਇਫੈਕਟ ਪੈਂਦਾ ਸੀ, ਉਹਨਾਂ ਨੂੰ ਜਗਾਇਆ, ਉਹਨਾਂ ਨੂੰ ਦੱਸਿਆ। ਜੋ ਮੱਦਾਂ ਲਿਖੀਆਂ ਸੀ ਕਿ ਜੋ ਮੱਦਾਂ ਲਿਖੀਆਂ ਸੀ, ਬਿਲਕੁਲ। ਹੋਰ ਵੀ ਬਿੱਲ ਸੀਗੇ, ਅੱਜ ਦੀ ਮੈਂ ਤੁਹਾਨੂੰ ਗੱਲ ਦੱਸ ਦਿੰਦੀ ਆ ਕਿ ਜਿਹੜੇ ਬਿੱਲ ਹੁੰਦੇ ਆ ਨਾ, ਇਹਦੇ ਬਾਰੇ ਡਿਸਕਸ਼ਨਾਂ ਨਹੀਂ ਹੁੰਦੀਆਂ, ਦੱਸਦੇ ਨਹੀਂ। ਤੇ ਜਿੰਨੇ ਕੁ ਬਿੱਲ ਉੱਥੇ ਪਾਸ ਹੁੰਦੇ ਆ, ਸਾਨੂੰ ਵੀ ਪਹਿਲੀ ਵਾਰ ਪਤਾ ਲੱਗਾ ਕਿ 600 700 ਬਿੱਲ ਇੱਕ ਦਿਨ ਚ ਪਾਸ ਹੋ ਜਾਂਦਾ। ਕੀ ਉੱਥੇ ਜਿਹੜੇ ਬੈਠੇ, ਜਿਹੜੇ ਚੁਣ ਕੇ ਭੇਜੇ, ਉਹ ਨਹੀਂ ਪੜ੍ਹਿਆ ਹੁੰਦਾ?
ਐਸ ਬਿੱਲ ਤੋਂ ਪਤਾ ਲੱਗਾ ਜਦੋਂ ਕਈ ਲੋਕਾਂ ਨੇ ਕਈਆਂ ਨਾਲ ਗੱਲ ਕੀਤੀ, ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ, ਅਸੀਂ ਤਾਂ ਪੜ੍ਹਿਆ ਹੀ ਨੀਗਾ। ਜੀ। ਉਹ ਘੁੱਗੀ ਮਾਰਦੇ ਆ ਉੱਥੇ। ਤੇ ਤੁਸੀਂ ਆਪਣਾ ਇੰਨਾ ਕੀਮਤੀ ਵੋਟ ਕਿਸੇ ਦੇ ਕਹਿਣ ਦੇ ਉੱਤੇ ਉੱਥੇ ਪਾ ਦਿੰਦੇ ਆ ਤੁਸੀਂ। ਬਿਲਕੁਲ, ਤੁਹਾਡੀ ਬਿਲਕੁਲ। ਗੱਲ ਨਹੀਂ ਸੁਣਦੀ। ਜੋ ਐਸ ਬਿੱਲ ਦੇ ਵਿੱਚ ਲੋਕਾਂ ਨੇ ਬਾਹ-ਢਾਹ ਲਾਈ ਆ, 2-2500 ਬੰਦਾ ਗਿਆ। ਹਾਂਜੀ, ਹਾਂਜੀ। ਪਹਿਲਾਂ ਇੱਕ ਇੱਕ ਆਪਣਾ ਜਿਹੜਾ ਰੋਸ ਸੀ ਪ੍ਰਗਟਾਇਆ, ਉਹਨਾਂ ਨੇ ਗੱਲ ਨਹੀਂ ਸੁਣੀ ਬਾਹਰ ਆਣ ਕੇ। ਉਹਨਾਂ ਨੇ ਉੱਥੇ ਵੀ ਝੂਠ ਬੋਲਿਆ ਕਿ ਅਸੀਂ ਕਰ ਦਿੱਤਾ ਆ ਸਾਰਾ ਕੁਛ, ਜੀ। ਅਸੀਂ ਸੋਧਾਂ ਕਰ ਦਿੱਤੀਆਂ। ਦੂਜੀ ਵਾਰ ਗਏ, ਉੱਥੇ ਵੀ ਆਣ ਕੇ ਉਹ ਮਿਲੇ ਨੀਗੇ ਕਿ 2-2500 ਬੰਦਾ ਦੂਜੀ ਵਾਰ ਵੀ ਸੀਗਾ। ਜੀ, ਜੀ। ਕਿ ਤੁਹਾਡਾ ਜਿਹੜੀ ਗੱਲਬਾਤ ਆ, ਉੱਤੇ ਅਸੀਂ ਵਿਚਾਰ ਕਰਦੇ ਆ। ਤੇ ਫਿਰ ਹੁਣ ਤੁਸੀਂ ਦੇਖੋ ਕਿ ਤੁਹਾਡੀਆਂ ਵੋਟਾਂ ਲੈ ਕੇ ਉਹ ਲੋਕ ਉੱਥੇ ਬੈਠੇ ਆ। ਤੁਹਾਡੀਆਂ ਵੋਟਾਂ ਲੈ ਕੇ ਬੈਠੇ ਆ, ਜੀ। ਤੁਹਾਡੀ ਗੱਲ ਹੀ ਨਹੀਂ ਸੁਣਦੇ ਹੈਗੇ। ਇਹ ਤਾਂ ਹੁਣ ਬਿਲਕੁਲ। ਤੁਹਾਨੂੰ ਸੋਚਣਾ ਪਊਗਾ ਨਾ। ਦੇਖੋ, ਜਿੱਥੇ ਤੁਹਾਡੇ ਵਿਚਾਰ ਨਹੀਂ ਮਿਲਦੇ ਨਾ, ਉੱਥੇ ਬੋਲਣ ਦੀ ਲੋੜ ਹੁੰਦੀ ਆ। ਹਾਂਜੀ, ਹਾਂਜੀ। ਉੱਥੇ ਬੋਲਣ ਦੀ। ਅਸੀਂ ਤਾਂ ਤੁਹਾਨੂੰ ਜਾਗਰੂਕ ਕੀਤਾ ਕਿ ਤੁਹਾਡੇ ਹੂੰ। ਹੱਕਾਂ ਦੇ ਉੱਤੇ ਡਾਕਾ ਪੈ ਰਿਹਾ ਆ। ਜਿਸ ਬਿਲਕੁਲ। ਤਰ੍ਹਾਂ ਅੱਜ ਹੀ ਸੀਗਾ ਇੱਕ ਹੋਰ ਬਿੱਲ ਪਾਸ ਹੋਣਾ ਆ ਹੁਣ, ਜਿਹੜਾ ਆਪਣੇ ਭਾਵੇਂ ਛੋਟੇ ਰੈਸਟੋਰੈਂਟ ਆ ਜਾਂ ਵੱਡੇ ਰੈਸਟੋਰੈਂਟ ਆ, ਹਾਂਜੀ। ਉਹਨਾਂ ਦੀ ਪੇ ਵਧਾਉਣੀ ਆ। ਹੁਣ ਠੀਕ ਹੈ। ਜਿਹੜੇ ਬੰਦੇ 2 ਹੀ ਰਨ ਕਰਦੇ ਆ, ਹੂੰ। ਜਿੱਥੇ ਬੰਦੇ ਹੈ ਹੀ ਨਹੀਂਗੇ, ਜਿਹੜੇ ਬੰਦੇ ਦਾ ਬਾਹਲਾ ਬਿਜ਼ਨਸ ਨਹੀਂ ਚੱਲਦਾ। ਜੀ, ਜੀ। ਹੁਣ ਫਰੈਂਚਾਈਜ਼ ਵੀ ਲਈ ਹੋਈ ਆ, ਬਹੁਤਾ ਅਫੋਰਡ ਹੀ ਨਹੀਂ ਕਰਦਾ, ਹਨਾ। ਉਹ ਹੂੰ। ਕਦੀ ਇਸ ਆਸ ਵਿੱਚ ਰਹਿੰਦਾ ਵੀ ਚੱਲ ਜੂ, ਚੱਲ ਜੂ, ਚੱਲਿਆ ਹੀ ਨਹੀਂਗਾ। ਜੀ। ਉੱਥੇ ਉਹ ਅੱਜ ਕਾਲ ਆਈ ਆ ਵੀ ਤੁਹਾਨੂੰ ਪਤਾ ਬਿੱਲ ਪਾਸ ਹੋ ਗਿਆ। ਕਮਾਲ ਦੀ ਗੱਲ ਆ ਕਿ ਜੇ ਉਹਦੀ ਹਜੇ ਗੱਲ ਨਹੀਂ ਹੋਈ ਤਾਂ ਕਿਸੇ ਨੂੰ ਪਤਾ ਵੀ ਨਹੀਂਗਾ। ਜੀ, ਜੀ, ਜੀ। ਛੋਟੇ ਬਿਜ਼ਨਸ ਵਾਲਿਆਂ ਨੂੰ, ਜਿਨ੍ਹਾਂ ਦੇ ਛੋਟੇ ਰੈਸਟੋਰੈਂਟ ਆ, ਉਹਨਾਂ ਨੂੰ ਪਤਾ ਵੀ ਨਹੀਂ ਇਸ ਗੱਲ ਦਾ ਕਿ ਸਾਡੇ ਸਿਰ ਤੇ ਆਹ ਤਲਵਾਰ ਲਟਕਦੀ ਆ। ਤੇ ਉਹ ਪੈਸੇ ਜਿਹੜੇ ਵਧਣੇ ਆ ਨਾ ਜੀ। ਐਮਪਲਾਈ ਦੇ, ਜਿੱਦਾਂ ਹੁਣ ਮੈਂ ਕੰਮ ਕਰਦੀ, ਮੇਰੇ ਪੈਸੇ ਵਧਣੇ ਆ। ਹਾਂਜੀ। ਉਹ ਕਿਸੇ ਨੇ, ਗਵਰਨਮੈਂਟ ਨੇ ਨਹੀਂ ਦੇਣੇ। ਉਹ ਹੂੰ। ਜਿੱਦਾਂ ਮੈਂ ਖਾਣ ਜਾਊਂਗੀ, ਮੇਰੇ ਤੋਂ ਹੀ ਪੂਰੇ ਕਰਨੇ ਆ ਉਹਨੇ। ਜੀ। ਉਹ ਚੀਜ਼ਾਂ ਮਹਿੰਗੀਆਂ ਹੋਣੀਆਂ ਆ, ਬਹੁਤ ਜ਼ਿਆਦਾ ਚੀਜ਼ਾਂ ਮਹਿੰਗੀਆਂ ਹੋਣੀਆਂ। ਮੈਂ ਤਾਂ ਖੁਸ਼ ਹੋ ਜਾਊਂਗੀ ਕਿ ਮੇਰੀ ਪੇ ਜ਼ਿਆਦਾ ਹੋ ਗਈ ਆ, $1 $2 ਵੱਧ ਗਏ ਆ ਮੇਰੇ। ਹੂੰ। ਪਰ ਉਹ ਦੇਖੋ ਕਿ ਕਿੰਨਿਆਂ ਦਾ ਸਿਰ ਮੁੰਨਿਆ ਜਾਣਾ ਆ। ਹੂੰ। ਕਿੰਨਿਆਂ ਤੋਂ ਉਹਨਾਂ ਨੇ ਵਾਧੂ ਚਾਰਜ ਕਰਨੇ ਆ, ਕਿਉਂਕਿ ਜੀ। ਉਹਨਾਂ ਨੇ ਪੈਸੇ ਪੂਰੇ ਕਰਨੇ ਆ। ਜੀ, ਉਹ ਜੀ। ਸਭ ਲਾ ਪਾ ਕੇ ਤੁਹਾਡੇ ਸਿਰ ਤੇ ਹੀ ਜਿਹੜੀ ਆ ਇਹ ਗਾਜ ਡਿੱਗਦੀ ਆ। ਬਾਕੀ ਗੱਲ ਕਰਦੇ ਆ ਕਿ ਜਿਹੜਾ ਸਾਰਿਆਂ ਨੇ ਮੁਜ਼ਾਹਰਾ ਕੀਤਾ, ਉਹਦੇ ਵਿੱਚ ਜੇ ਹਾਂਜੀ। ਦੇਖਿਆ ਜਾਵੇ ਗਿਣਤੀ ਆ ਨਾ, ਹੂੰ। ਸਿੱਖਾਂ ਦੀ, ਪੰਜਾਬੀਆਂ ਦੀ ਹੂੰ। ਸੀ। ਕਿਉਂ? ਪੰਜਾਬੀਆਂ ਦੇ ਸੀ। ਕਿ ਜੀ, ਦੂਜੇ ਜੀ। ਮੀਡੀਆ ਨੇ ਕਿਸੇ ਨੂੰ ਦੱਸਿਆ ਹੀ ਨਹੀਂ। ਹੂੰ। ਜੀ, ਜੀ। ਇਹ ਬਿਲਕੁਲ, ਮੈਂ ਸਵੇਰੇ ਨਾ ਜਦੋਂ ਸਾਰਾਗੜ੍ਹੀ ਦੇ ਬਾਰੇ ਗੱਲਬਾਤ ਕਰ ਰਹੇ ਸੀ, ਤਾਂ ਉਹਨਾਂ ਨੂੰ ਪਤਾ ਸੀਗਾ ਕਿ ਮੂਹਰੇ 10-12 ਹਜ਼ਾਰ ਬੰਦਾ ਹੈ, ਸਾਡੀ ਗਿਣਤੀ 1 ਹੀ ਆ। ਪਰ ਉਹ ਲੜੇ, ਉਹਨਾਂ ਨੇ ਜਿਹੜੀ ਗੱਲ ਕਹੀ, ਸਿੱਖਾਂ ਨੇ, ਯੋਧਿਆਂ ਨੇ, ਜਿਨ੍ਹਾਂ ਨੇ ਦੁਨੀਆ ਭਰ ਦੇ ਇਤਿਹਾਸ ਦੇ ਵਿੱਚ ਜਿਹੜੀਆਂ ਗਹਿ-ਗੱਚ ਲੜਾਈਆਂ ਹੋਈਆਂ, ਉਹਨਾਂ ਦੇ ਵਿੱਚੋਂ ਇੱਕ ਸਾਰਾਗੜ੍ਹੀ ਦੀ ਲੜਾਈ ਹੈ। ਉਹ ਕਹਿੰਦੇ ਕਿ ਅਸੀਂ ਲੜਾਂਗੇ, ਇਹ ਧਰਤੀ ਖਾਲਸੇ ਦੀ ਹੈ, ਅਸੀਂ ਖਾਲਸੇ ਦੀ ਧਰਤੀ ਖਾਤਰ ਲੜਾਂਗੇ, ਬੇਸ਼ੱਕ ਅਸੀਂ ਅੰਗਰੇਜ਼ਾਂ ਕੰਨੀ ਹਾਂ, ਪਰ ਇੱਥੇ ਸਾਡੇ ਖਾਲਸੇ ਦਾ ਰਾਜ ਹੁੰਦਾ ਸੀ, ਰਣਜੀਤ ਸਿੰਘ ਦਾ ਰਾਜ ਹੁੰਦਾ ਸੀ। ਪਤਾ ਉਹਨਾਂ ਨੂੰ ਵੀ ਸੀਗਾ ਕਿ ਅਖੀਰ ਕੀ ਹੋਣਾ, 8-9 ਘੰਟਿਆਂ ਦੀ ਜੀ, ਜੱਦੋ-ਜਹਿਦ ਕੀਤੀ। ਪਤਾ ਇੱਥੇ ਵੀ ਤੁਹਾਨੂੰ ਲੱਗ ਜਾਂਦਾ ਜਦੋਂ ਤੁਸੀਂ ਉਤਰਦੇ ਆ ਲੋਕਾਂ ਦੇ ਵਿੱਚ ਕਿ ਉਹਨਾਂ ਦੀ ਮੈਜੋਰਿਟੀ ਆ ਡੈਮੋਕ੍ਰੇਟਸ ਦੀ, ਉਹ ਪਾਸ ਕਰਾ ਲੈਣਗੇ। ਪਰ ਫਿਰ ਵੀ ਸਿਜਦਾ ਉਹਨਾਂ ਲੋਕਾਂ ਨੂੰ, ਧੰਨਵਾਦ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਜਿਹੜੇ ਉਤਰੇ ਤੇ ਉਤਰ ਕੇ ਉਹ ਕੋਈ ਕਿਤੋਂ ਕੈਲੀਫੋਰਨੀਆ ਦੇ ਕਿਸੇ ਹਿੱਸੇ ਤੋਂ ਪਹੁੰਚਿਆ, ਕੋਈ ਕਿਸੇ ਹਿੱਸੇ ਤੋਂ ਪਹੁੰਚਿਆ। ਇੱਥੋਂ ਤੱਕ ਕਿ ਕਈ ਇੱਥੇ ਪੰਜਾਬੀ ਰੇਡੀਓ USA ਤੇ ਮੈਨੂੰ ਯਾਦ ਹੈ ਇੱਕ ਭੈਣ ਜੀ ਹੋਰੇ ਕਾਲ ਵੀ ਕਰਕੇ ਗਏ, ਉਹ ਕਹਿੰਦੇ ਕਿ ਮੇਰਾ ਕੋਈ ਕਾਰੋਬਾਰ ਨਹੀਂ, ਪਰ ਮੈਨੂੰ ਇਹਦੇ ਇਫੈਕਟਸ ਪਤਾ, ਮੈਨੂੰ ਇਹਦੇ ਜਿਹੜੇ ਮਾਰੂ ਨਤੀਜੇ ਨਿਕਲਣਗੇ, ਮੈਨੂੰ ਉਹਨਾਂ ਤੋਂ ਡਰ ਲੱਗਦਾ, ਇਸ ਕਰਕੇ ਉਹ ਪਹੁੰਚੇ। ਸ਼ਾਇਦ ਉਹ ਕਿਸੇ ਮਹਿਕਮੇ ਦੇ ਵਿੱਚ ਵੀ ਕੰਮ ਕਰਦੇ ਸੀ, ਸਰਕਾਰੀ ਮਹਿਕਮੇ ਦੇ ਵਿੱਚ। ਅਜੇ ਉੱਥੇ ਕਰਦੇ ਸੀ, ਉਸੇ ਬਿਲਡਿੰਗ 'ਚ ਕਰਦੇ ਸੀ। ਹਾਂਜੀ, ਉਸੇ ਬਿਲਡਿੰਗ। ਇਸੇ ਤਰ੍ਹਾਂ ਕਈ ਟਰੱਕਿੰਗ ਇੰਡਸਟਰੀ ਨਾਲ ਜੁੜੇ ਵੀਰਾਂ ਦੀਆਂ ਕਾਲਾਂ ਆਈਆਂ, ਸੁਨੇਹੇ ਆਏ ਕਿ ਭਾਈ ਅਸੀਂ ਵੀ ਪਹੁੰਚ ਰਹੇ ਹਾਂ। ਸੋ ਪਤਾ ਬਹੁਤ ਵਾਰ ਤੁਹਾਨੂੰ ਲੱਗ ਜਾਂਦਾ ਕਿ ਸ਼ਾਇਦ ਇਹ ਜਿਹੜੀ ਲੜਾਈ ਹੈ, ਇੱਥੋਂ ਤੱਕ ਅਸੀਂ ਲੈ ਜਾਵਾਂਗੇ, ਇੱਥੋਂ ਤੱਕ ਇਹਦਾ ਐਂਡ ਹੋਣਾ। ਪਰ ਫਿਰ ਵੀ ਬਾਵਜੂਦ ਇਸ ਦੇ ਤੁਸੀਂ ਦੇਖੋ ਕਿ ਜੇ ਲੋਕ ਉੱਠੇ ਤਾਂ ਜਿਹੜੀ ਬੈਂਸ ਨੇ, ਬੀਬੀ ਨੇ, ਜਿਹੜੇ ਚੁਣੇ ਗਏ ਨੇ, ਉਹਨਾਂ ਨੇ ਵੀ ਇਹਦਾ ਵਿਰੋਧ ਕੀਤਾ ਤੇ ਅੱਜ ਭਾਈਚਾਰੇ ਦੇ ਵਿੱਚ ਉਹਨਾਂ ਦੀ ਵਾਹ-ਵਾਹ ਲੋਕ ਪ੍ਰਸ਼ੰਸਾ ਕਰ ਰਹੇ ਕਿ ਚਲੋ ਘੱਟੋ ਘੱਟ ਸਾਡੇ ਨਾਲ ਤਾਂ ਖੜੇ ਨਾ, ਪਾਰਟੀ ਲਾਈਨ ਤੋਂ ਹਟ ਕੇ ਖੜੇ। ਤੋ ਉਹਨਾਂ ਦਾ ਵੀ ਧੰਨਵਾਦ ਆ। ਪੰਜਾਬੀ ਰੇਡੀਓ USA ਤੇ ਵੀ ਤੁਸੀਂ ਪੋਸਟ ਪੜ੍ਹ ਸਕਦੇ ਆ, ਉਹਨਾਂ ਦੇ ਬਾਰੇ ਪਾਈ। ਪਰ ਧੰਨਵਾਦ ਉਹਨਾਂ ਲੋਕਾਂ ਦਾ, ਅਸਲ ਦੇ ਵਿੱਚ ਜੁਝਾਰੂ ਉਹਨਾਂ ਲੋਕਾਂ ਨੇ ਮਿਸਾਲ ਦਿੱਤੀ ਹੈ, ਚਾਹੇ ਉਹ ਘਟਨਾ ਸਾਰਾਗੜ੍ਹੀ ਦੀ ਘਟਨਾ ਨੂੰ ਕਿੰਨੇ ਸਦੀਆਂ ਬੀਤ ਚੁੱਕੀਆਂ, ਦਹਾਕੇ ਬੀਤ ਚੁੱਕੇ ਆ। ਪਰ ਅੱਜ ਵੀ ਇਸ ਗੱਲ ਦੀ ਸਾਰੇ ਪਾਸੇ ਚਰਚਾ, ਅੱਜ ਵੀ ਇਸ ਗੱਲ ਦੀ ਇੱਥੋਂ ਤੱਕ ਕਿ ਕੈਲੀਫੋਰਨੀਆ ਦੀ ਪੁਲਿਸ ਦੇ ਵਿੱਚ ਵੀ ਚਰਚਾ ਹੈ ਕਿ ਕੋਈ ਉੱਠਿਆ ਤਾਂ ਸਹੀ ਨਾ,
ਕਿਸੇ ਨੇ ਸਮਾਲ ਬਿਜ਼ਨਸ ਓਨਰਸ ਦੀ ਗੱਲ ਤਾਂ ਕੀਤੀ ਨਾ, ਕਿਸੇ ਨੇ ਇਹ ਤਾਂ ਕਿਹਾ ਨਾ ਕਿ ਕੈਲੀਫੋਰਨੀਆ 'ਚ ਲੁੱਟ ਹੋ ਰਹੀ ਹੈ। ਕੋਈ ਬੰਦਾ ਇਹ ਤਾਂ ਕਹਿ ਕੇ ਇਹ ਕਿਸੇ ਨੇ ਉੱਠ ਕੇ ਇਹ ਤਾਂ ਕਿਹਾ ਨਾ ਕਿ ਇਹ ਲੁੱਟ ਰੁਕਣੀ ਚਾਹੀਦੀ ਹੈ। ਇੱਥੋਂ ਤੱਕ ਹੁਣ ਤੱਕ ਕਿਸੇ ਨੇ ਤਹੱਈਆ ਵੀ ਨਹੀਂ ਕੀਤਾ ਸੀਗਾ ਕਿ ਇਸ ਲੁੱਟ-ਖੋਹ ਦਾ, ਇਹਨਾਂ ਵਾਰਦਾਤਾਂ ਦਾ ਕੋਈ ਅਪੋਜ਼ ਹੀ ਕਰ ਜੇ, ਕੋਈ ਵਿਰੋਧ ਹੀ ਕਰ ਜਾਵੇ। ਜੀ। ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਹੂੰ, ਹੂੰ। ਦੇਖੋ ਆਪਣੀ ਵੈਸੇ ਤਾਂ ਜੁਝਾਰੂ ਕੌਮ ਹੈਗੀ ਆ, ਪਰ ਹਾਂਜੀ। ਇਹ ਨਹੀਂ ਹੈਗਾ ਕਿ ਇੱਥੇ ਤਲਵਾਰਾਂ ਲੈ ਕੇ ਜਾਣਾ ਸੀ, ਗੰਨਾਂ ਲੈ ਕੇ ਹਾਂਜੀ, ਇੱਥੇ ਜਾਣਾ ਸੀ। ਹੋਰ ਤਰ੍ਹਾਂ ਦੀ ਲੜਾਈ ਹੈ। ਜਿੱਥੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਲੋਕਾਂ ਦੇ ਹੱਕ 'ਚ ਨਹੀਂ, ਉੱਥੇ ਆਪਣਾ ਵਿਦਰੋਹ ਕਰਨਾ ਬਣਦਾ ਆ। ਬਣਦਾ ਹੈ। ਜੀ, ਪਰ ਜੀ, ਬਹੁਤ ਉਹ ਉਹਨਾਂ ਦਾ ਰਿਸਪੈਕਟ ਕਰਦੇ ਆ, ਉਹਨਾਂ ਨੂੰ ਸਲਾਮ ਕਰਦੇ ਆ ਜੀ। ਕਿ ਉਹ ਪੋਲੀਟੀਸ਼ੀਅਨਾਂ ਦੇ ਚੱਪਲ ਚੱਟ ਨਹੀਂ ਬਣੇ। ਹੂੰ। ਬਹੁਤ ਸਾਰੇ ਲੋਕ ਪੋਲੀਟੀਸ਼ੀਅਨਾਂ ਤੋਂ ਉਹ ਇੰਡੀਆ ਜਿੱਦਾਂ ਡਰਦੇ ਸੀ ਨਾ, ਬਹੁਤੇ ਲੋਕਾਂ ਦੇ ਤਾਂ ਹਜੇ ਵੀ ਇੰਡੀਆ ਦੇ ਵਿੱਚ, ਉਹ ਖੌਫ ਹੀ ਨਹੀਂ ਗਿਆ ਮਨਾਂ ਚੋਂ। ਪੰਜਾਬ ਦੇ ਵਿੱਚ ਬਹੁਤਿਆਂ ਦੇ ਹਜੇ ਵੀ ਸੰਬੰਧ ਆ, ਕਈ ਉਹਨਾਂ ਦੇ ਰਿਸ਼ਤੇਦਾਰ ਵੀ ਹੈਗੇ ਆ ਜੀ, ਜੀ। ਤੇ ਉਹ ਬਹੁਤਿਆਂ ਦੇ ਸੰਬੰਧ ਉੱਥੇ ਆ। ਹੂੰ। ਉਹ ਜਿਸ ਤਰ੍ਹਾਂ ਉਹ ਕਹਿੰਦੇ ਨਾ ਸਲਾਮ ਦੁਆ ਕਰਦੇ ਆ, ਉਹ ਜੀ, ਜੀ। ਏਦਾਂ ਇੱਥੇ ਵੀ ਅਮਰੀਕਾ ਦੇ ਵਿੱਚ ਵੀ ਚਾਹੁੰਦੇ ਵੀ ਅਸੀਂ ਸਲਾਮ ਦੁਆ ਕਰਨੀ ਆ, ਅਸੀਂ ਹੂੰ, ਰੈੱਡ ਕਾਰਪਟ ਤੇ ਉਹਨਾਂ ਨੂੰ ਲੈ ਕੇ ਆਉਣਾ ਹੈ। ਇਹ ਸਾਡੀਆਂ ਹੂੰ, ਵੋਟਾਂ ਨਾਲ ਬਣੇ ਆ, ਸਾਡੀਆਂ ਹੂੰ। ਵੋਟਾਂ ਦੇ ਨਾਲ ਉਹ ਗਏ ਆ। ਜੀ, ਜੀ। ਸਾਡੀ ਉਹ ਗੱਲ ਨਹੀਂ ਸੁਣਦੇ, ਨਹੀਂ ਸੁਣਦੇ, ਬਿਲਕੁਲ। ਕਿਉਂਕਿ ਵਿੱਚ ਇੱਕ ਨਾਰਦ ਮੁਨੀ ਨਹੀਂ ਹੁੰਦੇ, ਹਾਂਜੀ, ਵਿੱਚ ਹਾਂਜੀ। ਨਾਰਦ ਮੁਨੀ ਬੜੇ ਸੀਗੇ। ਇੱਥੋਂ ਸਾਡੇ ਹੂੰ, ਟਰਾਂਸਲੇਸ਼ਨ ਕਰ ਕਰਕੇ ਦੱਸਦੇ ਸੀ ਤੇ ਸਾਨੂੰ ਕਿਹੜੀ ਖਬਰ ਨਹੀਂ ਸੀ ਮਿਲਦੀ ਵੀ ਕਿਹੜਾ ਹੂੰ, ਬੰਦਾ ਉੱਥੇ ਟਰਾਂਸਲੇਸ਼ਨ ਕਰਕੇ ਦੱਸਦਾ ਆ। ਤੇ ਅਸੀਂ ਹੂੰ। ਕਿਹੜਾ ਉਹ ਕਿਸੇ ਨੂੰ ਕਹਿੰਦੇ ਸੀ ਵੀ ਇਹਨੂੰ ਐਂ ਕਰ ਦੋ ਤਾਂ ਐਂ ਕਰ ਦੋ। ਅਸੀਂ ਤਾਂ ਲੋਕਾਂ ਦੇ ਨਾਲ ਲੋਕਾਂ ਨੂੰ ਇਨਫੋਰਮੇਸ਼ਨ ਦੇ ਰਹੇ ਸੀ ਤੇ ਅੱਜ ਵੀ ਦੇ ਰਹੇ ਆ। ਜੀ, ਬਿਲਕੁਲ। ਅੱਜ ਵੀ ਲਾਈਨਾਂ ਖੁੱਲੀਆਂ ਆ ਜੇ ਕਿਸੇ ਨੇ ਆਉਣਾ ਹੈ। ਅੱਜ ਵੀ ਲਾਈਨਾਂ ਹੂੰ, ਖੁੱਲੀਆਂ ਸਾਡੀਆਂ ਤੇ ਅਸੀਂ ਤੇ ਇਨਫੋਰਮੇਸ਼ਨ ਦੀ ਗੱਲ ਕਰ ਰਹੇ ਆ। ਅੱਜ ਵੀ ਕਰਦੇ ਆ ਵੀ ਕੀ ਘਟਿਆ ਉਹਦੇ ਵਿੱਚ। ਬਿਲਕੁਲ। ਜਿਹੜੀਆਂ ਗੱਲਾਂ ਦੇ ਉੱਥੇ ਅ, ਬੜੇ ਚੌੜੇ ਹੋ ਕੇ ਕਹੇ ਜਾਂਦੇ ਸੀਗੇ ਵੀ ਅਸੀਂ ਫਿਰ ਐਂ ਗੱਲ ਕੀਤੀ, ਅਸੀਂ ਹੂੰ, ਰੇਡੀਓ ਨੇ, ਪੰਜਾਬੀ ਰੇਡੀਓ ਨੇ ਤਾਂ ਕਦੇ ਵੀ ਨਹੀਂ ਕਿਹਾ ਵੀ ਅਸੀਂ ਇਹਦੇ ਨਾਲ ਮੀਟਿੰਗ ਕਰਨੀ ਆ ਜਾਂ ਇਹਦੇ ਨਾਲ ਹੂੰ। ਅਸੀਂ ਗੱਲ ਕੀਤੀ ਆ। ਜੀ, ਜੀ। ਤਾਂ ਉਹ ਫਲਾਣਾ ਜਿਹੜਾ ਆ, ਉਹ ਜਿਹੜੇ ਬਿੱਲ ਲੈ ਕੇ ਆਏ ਉਹ ਮੰਨ ਗਏ ਆ। ਹੂੰ। ਕਿਉਂ? ਅਸੀਂ ਕੌਣ ਹੁੰਦੇ ਆ? ਅਸੀਂ ਇਨਫੋਰਮੇਸ਼ਨ ਦੇਣ ਵਾਲੇ ਆ। ਜੀ, ਪਰ ਜੀ। ਕਈ ਸ਼ਮਕਾਲੀ ਆ ਜਿਹੜੇ, ਉਹ ਐਂ ਹੀ ਆ ਵੀ ਹਾਂ ਜੀ ਉਹ ਰੇਡੀਓ ਵਾਲਿਆਂ ਨੇ ਤਾਂ ਬਹੁਤ ਕੁਛ ਕੀਤਾ ਵੀ ਅਸੀਂ ਕਰਾਤਾ। ਹੂੰ, ਹੂੰ, ਹੂੰ। ਰੇਡੀਓ ਵਾਲਿਆਂ ਨੇ ਇਨਫੋਰਮੇਸ਼ਨ ਦਿੱਤੀ ਹੈ ਤੇ ਦਿੰਦਾ ਰਹੂਗਾ ਅੱਗੇ ਵੀ। ਬਿਲਕੁਲ, ਬਿਲਕੁਲ। ਅੱਗੇ ਤੋਂ ਵੀ ਡਟ ਕੇ ਇਨਫੋਰਮੇਸ਼ਨ ਦਿੰਦਾ ਰਹੂ ਜਿਹੜਾ ਲੋਕਾਂ ਦੇ ਹੱਕ ਵਿੱਚ ਹੋਊ। ਹੂੰ। ਤੁਹਾਡੇ ਹੱਕਾਂ ਤੇ ਡਾਕਾ ਪਿਆ ਆ। ਉਹ ਤੁਸੀਂ ਚਾਪਲੂਸ ਬਣੇ ਪਏ ਆ ਉਹਨਾਂ ਦੇ ਲੀਡਰਾਂ ਦੇ, ਜੀ। ਜਿਨ੍ਹਾਂ ਨੂੰ ਤੁਸੀਂ ਪੈਸੇ ਵੀ ਦਿੰਨੇ ਆ, ਤੁਸੀਂ ਵੋਟਾਂ ਵੀ ਲੋਕਾਂ ਨੂੰ ਕਹਿ ਕੇ ਦਿੰਨੇ ਆ। ਕੀ ਅਸੀਂ ਧਾਰਮਿਕ ਸੰਸਥਾਵਾਂ ਤੇ ਐਸੇ ਲਈ ਕਾਬਜ਼ ਹੈਗੇ ਆ ਕਿ ਹੂੰ, ਹੂੰ। ਅਸੀਂ ਉੱਥੇ ਜਿੱਦਾਂ ਉੱਥੇ ਕਰਦੇ ਸੀ ਇੱਥੇ ਕਰਨਾ ਹੈ? ਜੀ। ਪਰ ਫਿਰ ਤੁਸੀਂ ਬੋਲਣ ਲੱਗੇ ਸੋਚੋ ਹੂੰ, ਕਿ ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਉਹਨਾਂ ਦੇ ਕਹੇ ਸਾਨੂੰ ਕੀ ਝੂਠ ਬੋਲਣ ਦੀ ਲੋੜ ਪਈ ਆ? ਤੁਸੀਂ ਹੂੰ। ਆਪਣਾ ਅਕਸ ਕਿਉਂ ਖਰਾਬ ਕਰਦੇ ਆ? ਕਿਉਂ ਖਰਾਬ ਕਰਦੇ ਆ? ਬਿਲਕੁਲ ਸਹੀ ਹਨਾ? ਗੱਲ। ਜੀ। ਅਗਲਿਆਂ ਦਾ ਕੀ, ਅਗਲੇ ਤਾਂ ਕਈ ਸਾਲਾਂ ਤੋਂ ਆ ਉੱਥੇ, ਹੂੰ। ਹਨਾ? ਉਹਨਾਂ ਨੇ ਉਹ 300-300 ਦੀ ਚੈੱਕ ਪਾ ਦੇਣੀ ਆ ਸਾਰਿਆਂ ਨੂੰ, ਲੋਕਾਂ ਨੇ ਸੋਚਣਾ ਤੇ ਗਵਰਨਮੈਂਟ ਬੜੀ ਚੰਗੀ ਆ ਤੇ ਜੀ। ਉਹਨਾਂ ਨੇ ਵੋਟ ਪਾ ਦੇਣੀ ਆ। ਅੱਗੇ ਹੋਇਆ ਹੂੰ। ਏਦਾਂ? ਅੱਗੇ ਹੋਇਆ ਹੈ। ਹਾਂ, ਨਾਲੇ ਤੇ ਹੋ ਜਿਹੜੇ ਸਕਦਾ ਜਿਹੜੇ ਅਗਲੀਆਂ ਲੋਕ ਵੋਟਾਂ ਬਿੱਲ ਨੂੰ ਲੈ ਵੀ ਕੇ ਚੈੱਕ ਪਾ ਆਉਂਦੇ ਦੇਣ ਨੇ, ਉਹ, ਜਿਹੜੇ ਨਾਲੇ ਤੁਹਾਡੀਆਂ ਚੈੱਕਾਂ ਤੁਹਾਡਾ ਹੀ ਕਹਿੰਦੇ ਹੁੰਦੇ ਨਾ ਜਿਸ ਕੀ ਜੁੱਤੀ ਉਸ ਕੇ ਸਿਰ। ਹੂੰ, ਐਸ ਹੂੰ। ਐਸ ਹਾਂ, ਕਿ ਉਹ ਸਾਡਾ ਹੀ ਟੈਕਸ ਆ, ਹੂੰ, ਸਾਨੂੰ ਹੀ ਚੈੱਕ ਵੋਟਾਂ ਦੇ ਵੇਲੇ ਦੇ ਕੇ ਸਾਤੋਂ ਹੀ ਵੋਟਾਂ ਲੈ ਲੈਣ। ਹੂੰ। ਹੈਰਾਨਗੀ ਦੀ ਗੱਲ ਆ ਵੈਸੇ, ਹੈਰਾਨਗੀ ਦੀ ਗੱਲ ਆ। ਵੀ ਜੀ, ਤੁਸੀਂ ਕਾਹਲੇ ਡਰਦੇ ਆ ਇਹਨਾਂ ਤੋਂ? ਜੀ, ਜੀ। ਤੁਹਾਨੂੰ ਕੀ ਲੋੜ ਪਈ ਆ ਉਹਨਾਂ ਦੀਆਂ ਸਫਾਈਆਂ ਦੇਣ ਦੀ, ਉਹਨਾਂ ਲਈ ਝੂਠ ਬੋਲਣ ਦੀ? ਕੀ ਹੂੰ। ਲੋੜ ਪਈ ਆ ਸਾਨੂੰ? ਬਿਲਕੁਲ ਜੀ, ਨਾਲੇ ਕੁਛ ਇੱਕਾ-ਦੁੱਕਾ ਘਟਨਾਵਾਂ ਹੁਣ ਵਾਪਰਨੀਆਂ ਵੀ ਸ਼ੁਰੂ ਹੋ ਗਈਆਂ ਕ੍ਰਾਈਮ ਦੇ ਨਾਲ, ਜਿੱਥੇ ਤੁਸੀਂ ਦੇਖੋ ਕਿ ਫ੍ਰੈਜ਼ਨੋ ਦੇ ਵਿੱਚ ਕਿੱਡਾ ਵੱਡਾ ਸ਼ੋਰੂਮ ਲੁੱਟਿਆ ਗਿਆ। ਤਾਂ ਇਹ ਹੁਣ ਹੌਲੀ-ਹੌਲੀ ਹੱਲਾਸ਼ੇਰੀ ਮਿਲਣ ਲੱਗ ਪੈਣੀ ਹੈ। ਇਹ ਹੌਲੀ-ਹੌਲੀ ਇਹ ਨੀਗਾ ਕਿ ਛੋਟੇ ਕਾਰੋਬਾਰਾਂ ਤੱਕ ਨਹੀਂ ਆਉਣਗੇ, ਸਾਰਿਆਂ ਤੀਕਰ ਹੀ ਆਉਣਗੇ ਲੁਟੇਰੇ। ਹੋ ਸਕਦਾ ਘਰਾਂ ਤੀਕਰ ਵੀ ਆ ਜਾਣ। ਇਹ ਆਪਾਂ ਕਿਸੇ ਨੂੰ ਖੌਫ਼ਜ਼ਦਾ ਨਹੀਂ ਕਰ ਰਹੇ, ਪਰ ਇਹ ਹਾਲਾਤ ਬਣ ਜਾਣੇ। ਜਦੋਂ ਕਾਨੂੰਨ ਚੋਰੀ ਨੂੰ ਰੋਕਣ ਦੀ ਥਾਂ ਤੇ ਉਹਨੂੰ ਹੱਲਾਸ਼ੇਰੀ ਦੇ ਰਿਹਾ, ਅਸੀਂ ਜਿਨ੍ਹਾਂ ਨੂੰ ਜ਼ਿੰਮਾ ਦਿੱਤਾ ਕਿ ਭਾਈ ਤੁਸੀਂ ਸਾਡੀ ਖਾਤਰ ਕਾਨੂੰਨ ਬਣਾਓ, ਅਸੀਂ ਜਿਨ੍ਹਾਂ ਨੂੰ ਫੰਡ ਦਿੱਤੇ, ਅਸੀਂ ਜਿਨ੍ਹਾਂ ਨੂੰ ਘਰੇ ਸੱਦ ਕੇ ਮਾਣ ਸਨਮਾਨ ਦਿੱਤੇ, ਉਹ ਕਹਿੰਦੇ ਨਹੀਂ ਅਸੀਂ ਕਾਨੂੰਨ ਇਹੋ ਜਿਹੇ ਲੈ ਕੇ ਆਉਣੇ ਜਿਹੜੇ ਕਾਨੂੰਨ ਚੋਰਾਂ ਨੂੰ ਹੱਲਾਸ਼ੇਰੀ ਦਿੰਦੇ ਹੋਣ ਤੇ ਬਿਜ਼ਨਸ ਓਨਰ ਨੂੰ ਕਹਿੰਦੇ ਹੋਣ, ਕਾਰੋਬਾਰੀ ਨੂੰ ਕਹਿੰਦੇ ਹੋਣ ਕਿ ਤੂੰ ਖੜ ਕੇ ਸਿਰਫ਼ ਤਮਾਸ਼ਬੀਨ ਬਣਨਾ ਵਾ। ਹੁਣ ਤੁਸੀਂ ਤਮਾਸ਼ਬੀਨ ਬਣਨਾ ਵਾ, ਹੁਣ ਤੁਸੀਂ ਇੱਥੇ ਰਹਿ ਕੇ ਸਿਰਫ਼ ਇਹ ਵੇਖਣਾ ਵਾ ਕਿ ਅਸੀਂ 15-20 ਸਾਲ ਕਿਤੇ ਹੱਡ ਭੰਨਵੀਂ ਮਿਹਨਤ ਕਰੀ ਜਾਈਏ, ਉਦੋਂ ਬਾਅਦ ਕੋਈ ਛੋਟਾ-ਮੋਟਾ ਕਾਰੋਬਾਰ ਚਲਾ ਲਈਏ ਤੇ ਕੋਈ ਆਵੇ ਸਿਰ ਫਿਰਿਆ ਜਾ ਤੇ ਉਹ ਗਨ ਪੁਆਇੰਟ ਤੇ ਤੁਹਾਡੇ ਤੋਂ ਜਿਹੜਾ ਲੁੱਟ ਕੇ ਲੈ ਆਵੇ, ਉਸ ਤੋਂ ਘੰਟੇ ਬਾਅਦ ਕੋਈ ਹੋਰ ਆ ਜਾਏ, 2 ਘੰਟੇ ਤੁਸੀਂ ਬਾਅਦ ਮੂੰਹ ਹੋਰ ਆ ਚੱਕ ਜਾਏ। ਕੇ ਦੇਖਦੇ ਰਹੋ ਕਿ ਹਾਂ, ਇਹ ਲੁੱਟ ਰਿਹਾ ਆ ਹਾਂ। ਤੇ ਅਸੀਂ ਪੱਖੀ ਝੱਲਣ ਨਾ ਲਾ ਦੇਣ ਵੀ ਹੋਰ ਕੁਝ ਕਰ ਦੇਣ। ਨਾਲੇ ਜਿਹੜੀ ਹੂੰ। ਚੀਜ਼ ਨੂੰ ਮੂਹਰੇ ਰੱਖ ਕੇ ਇਹਨਾਂ ਨੇ ਬਿੱਲ ਬਣਾਏ ਆ, ਹਾਂਜੀ, ਇੱਥੇ ਪੀਟੀਏ ਦੇ ਵਿੱਚ ਗੋਲੀ ਚੱਲੀ ਸੀ। ਜੀ। ਉਹ ਤਾਂ ਲੁੱਟਣ ਨਹੀਂ ਸੀ ਆਇਆ ਬੰਦਾ। ਉਹ ਤਾਂ ਹੂੰ, ਵਿੱਚੇ ਹੀ ਸੀਗਾ, ਵਿੱਚੇ ਇੰਪਲਾਈ ਸੀਗਾ। ਹੂੰ। ਉੱਥੇ ਕੰਮ ਕਰਦਾ ਸੀ। ਉੱਥੇ ਕੀ ਹੁੰਦਾ ਆ, ਬਹੁਤ ਜਗ੍ਹਾ ਤੇ ਕੀ ਹੁੰਦਾ ਆ ਜੀ। ਕਿ ਉੱਥੇ ਇੱਕ ਦੂਜੇ ਦੀ ਗੱਲ ਨਹੀਂ ਮੰਨੀ ਜਾਂਦੀ। ਕਈਆਂ ਨੂੰ ਇਹ ਹੰਕਾਰ ਹੁੰਦਾ ਵੀ ਅਸੀਂ ਬਹੁਤ ਚਿਰਾਂ ਦੇ ਲੱਗੇ ਹੋਏ ਆ। ਹੂੰ, ਹੂੰ। ਕਈਆਂ ਨੂੰ ਹੰਕਾਰ ਹੁੰਦਾ ਆ ਵੀ ਹਾਂ ਇਹ ਏਦਾਂ ਨਹੀਂ ਏਦਾਂ। ਉਹਨੇ ਤਾਂ ਮੀਟਿੰਗ ਦੇ ਬਹਾਨੇ ਬਾਹਰ ਕੱਢ ਕੇ
ਖੜ ਕੇ ਉਹਨਾਂ ਨੂੰ ਖੜਾ ਕੇ ਗੋਲੀ ਮਾਰੀ ਆ, ਉਹ ਕੋਈ ਲੁੱਟਣ ਥੋੜੀ ਆਇਆ ਸੀ। ਲੁੱਟਣ ਥੋੜ੍ਹਾ ਆਇਆ ਸੀ। ਜੀ, ਜੀ। ਉਹ ਤਾਂ ਗੱਲ ਬਣਦੀ ਹੀ ਨਹੀਂ ਸੀਗੀ। ਸੋ ਹੂੰ। ਇਸ ਬੇਸ ਤੇ ਲਾ ਕੇ ਆਪਾਂ ਨਾਲ ਕੁਝ ਕਾਲਰ ਵੀ ਜੁੜੇ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਆ। ਜੀ। ਰਾਜਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਗੱਲ ਇਹ ਹੈਗੀ ਹੈ ਜੀ, ਜਿਹੜਾ ਇਹ ਬਿੱਲ ਆਇਆ ਵਾ ਨਾ ਆਪਣਾ SB 553, ਇਹਨੂੰ ਚੋਰ ਬਿੱਲ ਕਹੀਦਾ ਪੰਜਾਬੀ 'ਚ ਤਾਂ। ਠੀਕ ਹੈ। ਇਹ ਚੋਰ ਬਿੱਲ ਆ ਜੀ। ਇਹਦਾ ਨਾਂ ਚੋਰ ਬਿੱਲ ਰੱਖਿਆ ਹੋਇਆ ਹੈ। ਅਸੀਂ ਬੜੇ ਬੂਥ ਲਾਏ ਨੇ ਤੇ ਸਾਰੇ ਲੋਕਾਂ ਨੂੰ ਆਲਰੇਡੀ ਦੱਸ ਰਹੇ ਭਾਈ ਵੀ ਉੱਠ ਖੜੋ, ਜਾਗ ਪੋ, ਸੁੱਤੇ ਰਹਿ ਗਏ ਤਾਂ ਲੁੱਟੇ ਜਾਓਗੇ ਤੇ ਲੁਟੇਰੇ ਤੁਹਾਡੇ ਘਰਾਂ ਨੂੰ ਤੁਹਾਡੀ ਗਵਰਨਮੈਂਟ ਨਹੀਂ ਤੋਰਤੇ ਹੈ ਜੀ। ਤੇ ਗਵਰਨਮੈਂਟ ਨੇ। ਅਸੀਂ ਜਿੱਦੇ ਹੁਣ ਇੱਥੇ ਗਏ ਸੀ ਨਾ ਆਪਣੇ ਸੈਕਰਾਮੈਂਟੋ, 2 ਵਾਰੀ ਸੈਕਰਾਮੈਂਟੋ ਜਾ ਆਏ ਆ, ਇੱਕ ਦਿਨ ਪਾਸਾਡੀਨਾ ਜਾ ਆਏ ਆ। ਇੱਥੇ ਵੀ ਲੋਕਲ ਗੁਰਦੁਆਰਿਆਂ ਦੇ ਵਿੱਚ ਕੈਂਪ ਲਾਏ ਨੇ, ਸਾਈਨ ਵੀ ਕਰਾਏ ਨੇ, ਲੋਕਾਂ ਨੂੰ ਦੱਸਿਆ ਵੀ ਹੈ। ਤੇ ਜਿਸ ਦਿਨ ਅਸੀਂ ਸੈਕਰਾਮੈਂਟੋ ਗਏ ਤੇ ਇੱਕ ਅਸੈਂਬਲੀਮੈਨ ਦੇ ਕੋਲੇ ਅਸੀਂ ਚੱਲ ਗਏ ਜੀ। ਤੇ ਉਹਨੇ ਸਾਨੂੰ ਦੱਸਿਆ, ਉਹਨੇ ਵੀ ਇਹ ਕਿਹਾ ਵੀ ਕੀ ਭਾਈ ਵੀ ਆਹ ਕੀ ਕਰ ਰਹੇ ਹੋ ਤੁਸੀਂ, ਕੀ ਚੱਕਰ ਹੋ ਗਿਆ। ਉਹ ਕਹਿੰਦਾ ਕੋਈ ਗੱਲ ਨਹੀਂ ਵੀ ਮੈਂ ਤਾਂ ਤੁਹਾਡੇ ਨਾਲ ਹੈ। ਉਹਨਾਂ ਨੇ ਫਿਰ ਸੁਣਾਈ ਆਪਦੀ ਉੱਥੋਂ ਦੀ ਕਥਾ ਵੀ ਸੁਣਾਈ, ਇੱਕ ਹਸਾਉਣ ਵਾਲੀ ਗੱਲਬਾਤ ਦੱਸੀ ਉਹਨੇ। ਉਹ ਕਹਿੰਦਾ ਵੀ ਇਉਂ ਹੋਈ ਗੱਲ, ਆਂਦਾ ਜਿਹੜੇ ਚੋਰ ਸੀਗੇ ਤੇ ਜਿਹੜੇ ਲਟੇਰੇ ਆ ਤੇ ਕ੍ਰਿਮੀਨਲ ਬੰਦੇ ਆ, ਆਂਦੇ ਇਹਨਾਂ ਨੇ ਜਿਹੜੀਆਂ ਆਪਣੀਆਂ ਜਿੱਥੇ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਉੱਥੇ ਸਟ੍ਰਾਈਕ ਕਰ ਜੀ। ਉਹਨਾਂ ਅਸੀਂ ਪੁੱਛਿਆ ਜਾ ਕੇ, ਉਹਨਾਂ ਨੇ ਜਿਹੜੇ ਬੰਦੇ ਹੁੰਦੇ ਵੀ ਭਾਈ ਸਟ੍ਰਾਈਕ ਖੋਲੋ, ਤੁਸੀਂ ਕਾਹਤੋਂ ਸਟ੍ਰਾਈਕ ਕਰੀ ਬੈਠੇ, ਨਾ ਖਾਂਦੇ ਨਾ ਪੀਂਦੇ ਨਾ ਇਉਂ ਕਰਦੇ ਆ ਤੁਸੀਂ, ਵੀ ਇਹ ਕੀ ਪ੍ਰੋਬਲਮ ਪੈ ਗਈ ਤੁਹਾਨੂੰ। ਉਹ ਆਂਦੇ ਵੀ ਅਸੀਂ ਸਟ੍ਰਾਈਕ ਤਾਂ ਕੀਤੀ ਵੀ ਸਾਨੂੰ ਤੁਸੀਂ ਬਾਹਰ ਕੱਢ ਰਹੇ ਹੋ ਜੇਲ੍ਹਾਂ ਦੇ ਵਿੱਚੋਂ, ਤੇ ਇੱਥੇ ਸਾਨੂੰ ਵਧੀਆ ਰੋਟੀ ਪਾਣੀ ਮਿਲੀ ਜਾਂਦਾ, ਬਾਹਰ ਜਾ ਕੇ ਸਾਨੂੰ ਭੁੱਖੇ ਮਾਰਨਾ ਤੁਸੀਂ। ਜੀ। ਉਹ ਕਹਿੰਦੇ ਨਹੀਂ ਜੀ ਨਹੀਂ, ਆਂਦੇ ਤੁਹਾਨੂੰ ਇਸ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਤੁਸੀਂ ਬਾਹਰ ਜਾਓ, ਇਸ ਬਿੱਲ ਤੋਂ ਤੁਹਾਨੂੰ ਬਾਹਰ ਕੱਢਣ ਤੋਂ ਪਹਿਲਾਂ ਇੱਕ ਬਿੱਲ ਲਿਆ ਰਹੇ ਹੈ ਕਿ ਤੁਸੀਂ ਜਿੰਨਾ ਮਰਜ਼ੀ ਲੋਕਾਂ ਨੂੰ ਲੁੱਟਿਆ ਜੀ। ਹਾਂ, ਲੋਕੀ ਕੁਝ ਨਹੀਂ ਕਹਿਣਗੇ। ਲੋਕੀ ਕੁਝ ਨਹੀਂ ਕਹਿਣਗੇ। ਨਹੀਂ, ਲੋਕਾਂ ਨੇ ਤੁਹਾਨੂੰ ਚਾਹ ਪਿਆਇਆ ਕਰਨਗੇ, ਨਾ ਪਕੌੜੇ ਖਵਾਇਆ ਕਰਨਗੇ, ਨਾਲ ਥੈਂਕ ਯੂ ਵੀ ਕਰਿਆ ਕਰਨਗੇ ਵੀ ਤੂੰ ਭਾਈ ਨੈਕਸਟ ਟਾਈਮ ਫੇਰ ਆ ਜੀ, ਭਲਾ ਕੱਲ ਨੂੰ ਆ ਸ਼ਾਮ ਨੂੰ ਜਦੋਂ ਮਰਜ਼ੀ ਆ ਜੀ, 3 ਟਾਈਮਾਂ ਦੇ ਤੁਸੀਂ ਆ ਜਾਇਆ ਕਰੋ। ਨਾਲ ਮੁੜ ਕੇ ਉਸ ਤੋਂ ਬਾਅਦ ਤੁਸੀਂ ਜਾ ਕੇ ਤੇ ਆਪਦਾ ਕੋਈ 15 ਦਿਨ ਲਾਇਆ ਕਰੋ, ਦੂਜੇ ਬੰਦੇ ਨੂੰ ਭੇਜ ਦਿਆ ਕਰਿਆ ਜੀ। ਆਂਦੇ ਬਿੱਲ ਪਹਿਲਾਂ ਲਿਆਉਣਾ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ। ਜਿਹੜੇ ਚੰਗੇ ਲੋਕ ਜਿਹੜੇ ਕਮਾਈ ਵਾਲੇ ਹੈਗੇ ਆਪੇ ਘਰੇ ਬਹਿ ਜਾਣਗੇ, ਤੁਹਾਡੇ ਕੋਲ ਸਾਰੀਆਂ ਆਪਸ਼ਨਾਂ ਹੋਣਗੀਆਂ। ਤੇ ਉਹ ਹੱਸ ਕੇ ਅਸੀਂ ਵੀ ਭਾਈ ਹੱਸਦੇ ਆਪਣਾ ਕੀ ਕਹੀਏ ਉਹਨਾਂ ਨੂੰ, ਉਹ ਵੀ ਮਖੌਲ ਦੇ ਵਿੱਚ ਆਂਦਾ ਫੇਰ ਆਂਦਾ ਉਹਨੇ ਜਾ ਕੇ ਸਟ੍ਰਾਈਕ ਚੱਕੀ ਜਾਂਦਾ ਅੰਦਰੋਂ। ਅੱਛਾ। ਹਾਂਜੀ, ਆਹ ਤਾਂ ਗੱਲਾਂ ਨੇ ਉਹਨਾਂ ਦਾ ਸੋਚਿਆ ਗਿਆ। ਲਾ ਪਾ ਕੇ ਜੀ। ਆਹ ਤੁਹਾਨੂੰ ਨਵੀਂ ਗੱਲ ਦੱਸੀ ਨਾ, ਇਹ ਸੈਕਰਾਮੈਂਟੋ ਆਫਿਸ ਦੀ ਗੱਲ ਹੈ ਜੀ, ਜਿਹੜੀ ਆਪਣੀ ਸਟੇਟ ਦੇ ਗਵਰਨਮੈਂਟ ਆਫਿਸ। ਹਾਂਜੀ ਹਾਂਜੀ, ਉਹਨੇ ਦੱਸੀ ਉਹਨਾਂ ਨੇ ਦੱਸੀ ਵੀ ਆਇਓ ਕਰਕੇ ਭਾਈ ਉਹਨੇ ਸਟ੍ਰਾਈਕ ਕੀਤਾ ਜੇ। ਇਹ ਤਾਂ ਚਾਹੁੰਦੇ ਹੋ ਵੀ ਇਹ ਤਾਂ ਘਰ ਘਰ ਦੇ ਵਿੱਚ ਤੁਹਾਨੂੰ ਮੋਰਚਾ ਲਾਉਣਾ ਪੈਣਾ। ਜੇ ਕਿਸੇ ਨੇ ਨਾ ਮੋਰਚਾ ਲਾਇਆ, ਕਈ ਲੋਕ ਹਜੇ ਸੁੱਤੇ ਪਏ ਨੇ, ਤੇ ਆਪਾਂ ਤਾਂ ਬੇਨਤੀ ਕਰਦੇ ਹਾਂ ਵੀ ਉਹ ਸਾਰੀ ਦੁਨੀਆ ਉੱਠ ਖੜੇ। ਤੇ ਨਹੀਂ ਤਾਂ ਫਿਰ ਜਦੋਂ ਲੁੱਟੇ ਗਏ ਤੇ ਉਦੋਂ ਲੁੱਟੇ ਗਏ ਤੇ ਫਿਰ ਜੋ ਜੇ ਉੱਠੇ ਤੇ ਜੇ ਨਾ ਉੱਠੇ। ਜਿਹਨਾਂ ਨੂੰ ਆਪਾਂ ਬਾਜ਼ ਮਾਰਨੀ ਆ ਉਹਨਾਂ ਨੂੰ ਅੱਗੇ, ਉਹ ਤਾਂ ਅੱਗੇ ਨਹੀਂ ਵਿਚਾਰੇ ਹੱਥ ਬੰਨੇ ਆ, ਉਹ ਆ ਕੇ ਕੀ ਕਰਨਗੇ। ਹਾਂਜੀ, ਉਹਨੇ ਬਣਦੇ। ਉਹ ਤਾਂ ਇੱਥੇ ਨਾ ਇੱਕ ਡਾਕਟਰ ਹੈ ਸਾਡੇ ਮਿੱਤਰ ਪਿਆਰੇ ਨੇ, ਮੈਂ ਉਹਨੂੰ ਪੁੱਛਿਆ, ਉਹ ਡਾਕਟਰ ਹੈਗੇ ਜਿਹੜੇ ਬੱਚੇ ਥੋੜੇ ਆਪਣਾ ਬੰਦੇ ਲਾਈਕ ਮੰਦਭਾਗੀ ਹੁੰਦੇ, ਜਾਣੀ ਕਿ ਜਿਹਨਾਂ ਦੇ ਕਮਲੇ ਜਿਹੇ ਹੁੰਦੇ ਅੱਧੇ, ਉਹਨਾਂ ਦੇ ਨਾਲ ਉਹਦੇ 2 ਹਸਪੀਟਲ ਨੇ ਨਾਲ ਹੀ ਹੈ। ਤੇ ਮੈਂ ਕਿਹਾ ਤੁਹਾਡਾ ਕਿਵੇਂ ਚੱਲ ਰਿਹਾ ਹਸਪੀਟਲ? ਉਹਦਾ ਯਾਰ ਸਾਡਾ ਤਾਂ ਵਧੀਆ ਚੱਲ ਰਿਹਾ ਹਸਪੀਟਲ, ਤੇ ਉਹ ਨਵਾਂ ਹੀ ਆਇਆ ਜੀ ਇੰਡੀਆ ਤੋਂ। ਤੇ ਮੈਂ ਕਿਵੇਂ ਜੀ, ਤੇ ਮੈਂ ਕਿਵੇਂ ਚੱਲਦਾ? ਆਂਦਾ ਯਾਰ ਚੱਲਦਾ ਕੀ, ਆਂਦਾ ਯਾਰ ਉੱਥੇ ਦਾ ਵਧੀਆ ਡਾਕਟਰ ਸੀ, ਮੈਂ MD ਡਾਕਟਰ ਸੀ, ਨਜ਼ਾਰੇ ਲੈਂਦੇ ਸੀਗੇ, ਤੇ ਦੁਨੀਆ ਦਾ ਪੈਰੀਂ ਹੱਥ ਲਾਉਂਦੀ ਸੀਗੀ, ਸਤਿ ਸ੍ਰੀ ਅਕਾਲ ਕਰਦੀ ਸੀਗੀ, ਸਤਿਕਾਰ ਕਰਦੀ ਸੀ। ਜਿੱਦਾਂ ਦਾ ਮੈਨੂੰ 6 ਮਹੀਨੇ ਹੋ ਗਏ ਇੱਥੇ ਆਇਆ, ਆਂਦਾ ਨੈਦਾਂ ਦਾ ਕਿਤੇ ਸੋਡਾ ਡੋਲ ਦਿੰਦੇ ਮੇਰੇ ਤੇ, ਆਂਦਾ ਕਿਤੇ ਗਾਲਾਂ ਕੱਢਦੇ ਆ, ਫੇਰ ਵੀ ਉਹਨਾਂ ਨੂੰ ਪਾਣੀ ਵੀ ਪਿਆਉਣਾ ਪੈਂਦਾ ਹੈ, ਉਹਨੂੰ ਰੋਟੀ ਵੀ ਖਵਾਉਣੀ ਪੈਂਦੀ ਹੈ, ਉਹਨੂੰ ਫੜ ਕੇ ਫੇਰ ਲਿਜਾਣਾ ਪੈਂਦਾ। ਜੇ ਬਾਹਲਾ ਹੀ ਆਉਂਦਾ, ਜਦੋਂ ਕਿਤੇ ਮਾਰੀਆਂ ਮਾਰ ਮੂਰ ਜਾਂਦੇ ਆ, ਕਹਿੰਦਾ ਫੇਰ ਉਹਦੇ ਨਾਲ ਟੀਕਾ ਲਾਉਣੇ ਅਸੀਂ, ਕਹਿੰਦਾ ਫੇਰ ਉਹ ਠੀਕ ਹੁੰਦੇ ਆ ਉਹਦੇ ਨਾਲ। ਕਹਿੰਦਾ ਫੇਰ ਉਹਨੂੰ ਨੱਪ ਲਈਦਾ, ਇਉਂ ਕਰ ਲਈਦਾ। ਤੇ ਮੈਂ ਕਿਹਾ ਵੀ ਫੇਰ ਹੁਣ ਤੁਹਾਡੀ ਫੀਲਿੰਗ ਕਿਵੇਂ ਚੱਲਦੀ ਹੈ? ਆਂਦਾ ਯਾਰ ਸਾਡੀ ਫੀਲਿੰਗ ਕਾਹਦੀ ਹੈ? ਆਂਦਾ ਸਾਨੂੰ ਤਾਂ ਇਉਂ ਕੀਤਾ ਵੀ ਕੁੱਤੇ ਦੇ ਨਹੀਂ ਪੈ ਜਾਂਦੇ ਕੀੜੇ ਦੇ, ਸਿਰਜਾ ਮਾਰਦਾ ਫਿਰਦਾ ਰਹਿੰਦਾ। ਆਂਦਾ ਗਾਲਾਂ ਕੱਢੀ, ਸਿਰਜਾ ਮਾਰਦੇ ਇੱਧਰ ਨੂੰ ਲੰਘ ਜਾਂਦੇ, ਸਿਰਜਾ ਮਾਰਦੇ ਇੱਧਰ ਨੂੰ ਲੰਘ ਜਾਂਦੇ ਆ ਜੀ। ਉਹ ਗੱਲ ਹੋਣੀ, ਉਹ ਗੱਲ ਇਹਨਾਂ ਨੇ ਬਿੱਲ ਲਿਆਂਦਾ। ਉਧਰੋਂ ਬੰਦਾ ਤੁਹਾਡੇ ਸਟੋਰ ਤੇ ਆ ਜਾਇਆ ਕਰਨਾ, ਜਾਂ ਤੁਹਾਡੇ ਜਾਣੀ ਕਿ ਸਾਬੇ ਤੇ ਆ ਜਾਇਆ ਕਰਨਾ, ਜਾਂ ਜਿਹੜੀ ਵੀ ਕੋਈ ਪਲੇਸ ਤੁਹਾਡੀ ਨਿੱਕੀ ਮੋਟੀ ਹੋਣੀ ਹੈ ਖਾਣ ਪੀਣ ਵਾਲੇ ਰੈਸਟੋਰੈਂਟ ਤੇ ਆ ਜਾਇਆ ਕਰਨਾ। ਨਹੀਂ ਤਾਂ ਉਹਨਾਂ ਨੇ ਖਾ ਪੀ ਲਿਆ ਕਰਨਾ, ਸਮਾਨ ਚੱਕ ਲਿਆ, ਤੁਸੀਂ ਸਿਰਜਾ ਮਾਰਦੇ ਫਿਰਦੇ ਰਿਹਾ ਕਰਨਾ। ਓਕੇ ਥੈਂਕ ਯੂ, ਓਕੇ ਥੈਂਕ ਯੂ। ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਇਹ ਤਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਪਹਿਲਾਂ ਹੀ ਇਹ ਹਾਲਾਤ ਹੈਗੇ ਆ ਪ੍ਰਵੀਨ, ਜੀ।
ਬਾਅਦ ਵਿੱਚ ਹਾਲਾਤ ਹੋਣੇ ਆ ਨਾ ਉਹ ਬੜੇ ਖਰਾਬ ਹੋਣੇ ਆ। 4082725200 ਰਮਨ ਗਿੱਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਬਲਵਿੰਦਰ ਕੌਰ ਭੈਣ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੋ ਮੈਂ ਸੁਣਦੀ ਪਈ ਸੀ, ਤੁਸੀਂ ਤਾਂ ਸਾਰਿਆਂ ਨੂੰ ਜਗਾਉਣ ਦਾ ਕੰਮ ਕੀਤਾ ਹੈ, ਰਾਈਟ? ਸੋ ਤੁਸੀਂ ਏਦਾਂ ਨਾ ਫੀਲ ਕਰੋ ਕੋਈ ਕੀ ਕਹਿੰਦਾ ਹੈ। ਅਸੀਂ ਨਹੀਂ ਫੀਲ ਕਰਦੇ, ਅਸੀਂ ਫੀਲ ਕਰਦੇ ਹੁੰਦੇ ਤਾਂ ਬੰਦ ਹੀ ਕਰ ਜਾਂਦੇ। ਰਾਈਟ, ਨਹੀਂ ਤੁਹਾਡੀ ਤਾਂ ਹੁਣ ਸਗੋਂ ਜ਼ਿਆਦਾ ਡਿਊਟੀ ਲੱਗ ਗਈ ਹੈ ਕਿ ਅੱਗੇ ਤੋਂ ਵੀ ਕੋਈ ਏਦਾਂ ਦਾ ਹੋਊਗਾ ਤੇ ਤੁਸੀਂ ਕਮਿਊਨਿਟੀ ਨੂੰ ਅਵੇਅਰ ਕਰਨਾ ਹੈ, ਹਨਾ? ਹਾਂਜੀ, ਅਸੀਂ ਆਪਣੀ ਜੌਬ ਕਰਦੇ ਰਹਿਣਾ, ਉਹ ਘਬਰਾਓ ਨਾ। ਹਾਂਜੀ, ਰਾਈਟ। ਬਾਕੀ ਇਹ ਗੱਲ ਆ ਕਿ ਲੋਕਾਂ ਨੂੰ ਵੀ ਜਾਗਣ ਦੀ ਲੋੜ ਆ ਬਹੁਤ ਜ਼ਿਆਦਾ, ਹਨਾ? ਹੁਣ ਤੁਸੀਂ ਇਹ ਮੰਨੋਗੇ ਕਿ ਇਹਦੇ ਚ ਹਰ ਵਰਗ ਤੋਂ ਜੁੜੇ ਹੋਏ ਆ, ਹਨਾ? ਮੈਂ ਵੀ ਜੁੜੀ ਆ, ਮੈਂ ਵੀ ਹਾਂਜੀ। ਤੇ ਤੁਸੀਂ ਦੇਖੋਗੇ ਬਜ਼ੁਰਗ ਵੀ ਜੁੜੇ ਆ, ਯੰਗਸਟਰ ਜਿਹੜੇ ਇੱਥੋਂ ਦੇ ਲਾਅ ਪੜ੍ਹੇ ਆ ਬੱਚਿਆਂ ਨੇ ਉਹ ਵੀ ਜੁੜੇ ਆ, ਰਾਈਟ? ਸੋ ਹਾਂਜੀ, ਸੋ ਇਹਦੇ ਚ ਕੁਝ ਹੈਗਾ ਹੈ, ਤਾਂ ਹੀ ਆਪਾਂ ਰੌਲਾ ਪਾਉਂਦੇ ਪਏ ਹੁਣ ਸਾਰੀ ਰਮਨ ਜੀ ਜਿਹੜੇ ਝੂਠ ਬੋਲੀ ਜਾਂਦੇ, ਜਿਹੜੇ ਡਿਨਾਈ ਕਰੀ ਜਾਂਦੇ, ਉਹ ਸੋਚਦੇ ਵੀ ਸਾਰੀ ਦੁਨੀਆ ਅਨਪੜ੍ਹ ਆ। ਰਾਈਟ, ਕਿਉਂਕਿ ਏਦਾਂ ਸੀ ਨਾ ਕਿ ਆਪਾਂ ਉਹਨਾਂ ਨੂੰ ਸਾਰੀ ਜ਼ਿੰਮੇਵਾਰੀ ਦਿੱਤੀ ਹੋਈ ਸੀ ਕਿ ਤੁਸੀਂ ਜੋ ਮਰਜ਼ੀ ਕਰਦੇ ਰਹੋ, ਰਾਈਟ? ਸੋ ਉਹਨਾਂ ਨੂੰ ਉਹੀ ਆਦਤ ਪਈ ਹੋਈ ਸੀ ਕਿ ਅਸੀਂ ਹੀ ਅੱਗੇ ਹੁੰਦੇ ਸੀ, ਅਸੀਂ ਹੀ ਕਰਦੇ ਸੀਗੇ, ਤੇ ਉਹਨਾਂ ਨੂੰ ਹੁਣ ਠੀਕ ਨਹੀਂ ਲੱਗਦਾ ਪਿਆ ਕਿ ਆਮ ਬੰਦਾ ਵੀ ਜਾਗਰੂਕ ਹੁੰਦਾ ਪਿਆ ਆ। ਆਮ ਬੰਦੇ ਨੂੰ ਪਤਾ ਚੱਲਦਾ ਪਿਆ ਆ ਕਿ ਉਹਨਾਂ ਨੇ ਕਿੱਦਾਂ ਆਪਣੇ ਜਿਨ੍ਹਾਂ ਨੂੰ ਵੋਟਾਂ ਪਾ ਕੇ ਭੇਜੀਆਂ, ਕਿਉਂਕਿ ਆਪਾਂ ਹੁਣ ਉਹ ਪਾੜਾ ਜਿਹੜਾ ਆ ਉਹਨੂੰ ਖਤਮ ਕਰਨ ਡਏ ਆ, ਰਾਈਟ? ਤੇ ਉਹਨਾਂ ਨੂੰ ਆਪਣਾ ਡਰ ਆ ਕਿ ਸਾਡਾ ਤਾਂ ਕੰਮ ਹੀ, ਅਸੀਂ ਤਾਂ, ਮੈਂ ਵੀ ਸੁਣਿਆ ਸੀਗਾ ਉਹ ਕਹਿੰਦੇ ਸੀ ਕਿ ਹਾਲੇ ਤਾਂ ਅਸੀਂ ਦੱਸਣਾ ਸੀ, ਪਰ ਤੁਸੀਂ ਕਦੋਂ ਦੱਸਣਾ ਸੀ? ਸੈਨੇਟ 'ਚ ਤੇ ਆਲਰੇਡੀ ਉਹ ਪਾਸ ਹੋ ਚੁੱਕਾ ਸੀਗਾ। ਹਾਂਜੀ, ਕਦੋਂ ਦਾ ਚੱਲਿਆ ਪਿਆ, ਕਿੰਨੇ ਮਹੀਨੇ ਹੋ ਗਏ, ਸਾਨੂੰ ਤਾਂ ਹੁਣੇ ਪਤਾ ਲੱਗਾ ਸੀ। ਰਾਈਟ, ਜੇ ਪੰਜਾਬੀ ਰੇਡੀਓ ਨਾ ਦੱਸਦਾ ਤੇ ਸਾਨੂੰ ਪਤਾ ਹੀ ਨਹੀਂ ਸੀ ਚੱਲਣਾ, ਜਦੋਂ ਆ ਜਾਣਾ ਸੀਗਾ ਉਦੋਂ ਹੀ ਪਤਾ ਚੱਲਣਾ ਸੀ ਕਿ ਏਦਾਂ ਦਾ ਬਿੱਲ ਆ ਗਿਆ ਆ। ਬਾਕੀ ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰਾਂਗੀ ਕਿ ਆਪਾਂ ਸਾਰੇ ਯੂਨਾਈਟਿਡ ਹੁੰਦੇ ਪਏ ਆ, ਸਟੇਟ ਲੈਵਲ ਤੇ ਯੂਨਾਈਟਿਡ ਹੁੰਦੇ ਪਏ ਆ। ਆਪਾਂ ਛੋਟੀਆਂ ਟੀਮਾਂ ਬਣਾਵਾਂਗੇ ਅਲੱਗ-ਅਲੱਗ ਹਿੱਸਿਆਂ 'ਚ ਜਿਹੜੀਆਂ ਇੱਕੋ ਜਿਹਾ ਹੀ ਕੰਮ ਕਰਨਗੀਆਂ, ਹਨਾ? ਹਾਲੇ ਮੈਨੂੰ ਵੀ ਜ਼ਿਆਦਾ ਨਹੀਂ ਪਤਾ, ਪਰ ਮੈਨੂੰ ਇੰਨਾ ਕੁ ਪਤਾ ਹੈ ਕਿ ਇਹ ਹੀ ਹੁਣ ਅਪਰੋਚ ਆ, ਹਨਾ? ਸੋ ਆਪਾਂ ਰਲ ਕੇ ਚੱਲਣਾ ਆ, ਰਾਈਟ? ਜਿੰਨਾ ਚਿਰ ਨਹੀਂ ਸੀ ਪਤਾ, ਹੁਣ ਜੇ ਪਤਾ ਚੱਲ ਗਿਆ ਤਾਂ ਹੁਣ ਆਪਾਂ ਦੁਬਾਰਾ ਸੋ ਨਹੀਂ ਸਕਦੇ, ਰਾਈਟ? ਹੁਣ ਸਾਨੂੰ ਜਾਗਦੇ ਰਹਿਣਾ ਪੈਣਾ ਆ। ਹਾਂਜੀ, ਤੇ ਬਾਕੀ ਕੈਲੀਫੋਰਨੀਆ ਸਾਡਾ ਘਰ ਆ, ਇਹਨੂੰ ਜਿੰਨਾ ਚਿਰ ਬਚਾ ਸਕਦੇ ਆ ਸਾਨੂੰ ਬਚਾਉਣਾ ਪੈਣਾ ਆ, ਰਾਈਟ? ਇਹ ਸਾਡਾ ਫਿਊਚਰ ਆ, ਸਾਡੇ ਨਿਆਣਿਆਂ ਨੇ ਰਹਿਣਾ ਇੱਥੇ, ਦੇਖ ਲਓ ਕਿਵੇਂ ਦਾ ਬਣਾਉਣਾ। ਰਾਈਟ। ਅੱਜ ਹੋ ਸਕਦਾ ਤੁਹਾਡੇ ਕੋਲ ਬਿਜ਼ਨਸ ਨਾ ਹੋਵੇ, ਕੱਲ ਨੂੰ ਤੁਹਾਡਾ ਬੱਚਾ ਕੋਈ ਬਿਜ਼ਨਸ ਖੋਲਣਾ ਚਾਹੁੰਦਾ ਆ ਤੇ ਤੁਸੀਂ ਉਹਦੇ ਲਈ ਕਿੰਨਾ ਔਖਾ ਹੋ ਜਾਊਗਾ ਜੇ ਇਦਾਂ ਦੇ ਲਾਅ ਹੀ ਹੋਣਗੇ ਤਾਂ, ਰਾਈਟ? ਸੋ ਆਪਾਂ ਨੂੰ ਦੂਰ ਦਾ ਸੋਚ ਕੇ ਚੱਲਣਾ ਪੈਣਾ ਆ। ਬਾਕੀ ਭੈਣ ਜੀ ਕਰਦੇ ਰਹੋ ਜੋ ਤੁਸੀਂ ਕਰਦੇ ਹੋ, ਥੈਂਕ ਯੂ ਸੋ ਮਚ ਜੋ ਤੁਸੀਂ ਕਰਦੇ ਪਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਰਮਨ ਜੀ। ਬਿਲਕੁਲ ਜੀ, ਸਾਡਾ ਜਿਹੜਾ ਮੀਡੀਆ ਦਾ ਕੰਮ ਹੁੰਦਾ ਨਾ, ਹੋਕਾ ਦੇਣਾ ਹੁੰਦਾ, ਉਹਨੂੰ ਕਿਸੇ ਪਾਰਟੀ ਨਾਲ ਨਹੀਂ ਹੁੰਦਾ। ਕਿਹੜੀ ਪਾਰਟੀ ਆ, ਪਾਰਟੀਆਂ ਨੂੰ ਸਵਾਰ ਕੇ ਰੱਖਿਆ ਕਰੋ, ਪੋਲੀਟੀਸ਼ੀਅਨਾਂ ਨੂੰ ਸਵਾਰ ਕੇ ਰੱਖਿਆ ਕਰੋ, ਉਹਨਾਂ ਨੂੰ ਦੱਸਿਆ ਕਰੋ ਕਿ ਸਾਡੇ ਹੱਕ ਆ। ਇਹ ਨਹੀਂ ਕਿ ਉੱਥੇ ਕੁਛ ਕੁ ਬੰਦੇ ਰੱਖੇ ਹੋ ਆ, ਵੋਟਾਂ ਚੱਕ ਲਗਾਏ, ਤੁਹਾਡੇ ਘਰਾਂ ਤੋਂ ਵੋਟਾਂ ਪਾਤੀਆਂ, ਜਾਂ ਤੁਸੀਂ ਕਿਸੇ ਸੰਸਥਾ ਦੇ ਨਾਲ ਜੁੜੇ ਆ, ਜਾਂ ਧਾਰਮਿਕ ਪਲੇਸਾਂ ਨਾਲ ਚੱਲ ਗਏ ਆ, ਜਾਂ ਤੁਸੀਂ ਚਰਚ 'ਚ ਚੱਲ ਗਏ ਆ, ਗੁਰਦੁਆਰੇ 'ਚ ਚੱਲ ਗਏ ਆ, ਉੱਥੇ ਪ੍ਰਧਾਨ ਕੀ ਆ ਜਿਹੜੀ ਆ ਉਹ ਉਹਨਾਂ ਦੇ ਮੂੰਹ ਮਲਾਜੇ ਨੂੰ ਪਾ ਦਿੱਤੀਆਂ। ਤੇ ਜਾਂ ਫਿਰ ਏਦਾਂ ਵੀ ਹੁੰਦਾ ਵੀ ਕਈ ਸੰਸਥਾਵਾਂ ਬਣੀਆਂ ਆ, ਉਹਨਾਂ ਦੇ ਨਾਲ ਉਹਨਾਂ ਦਾ ਲੈਣ ਦੇਣ ਹੁੰਦਾ ਆ। ਅਸੀਂ ਤੁਹਾਡੀ ਪਿੱਠ ਪੂਰਦੇ ਆ ਤੇ ਤੁਸੀਂ ਸਾਨੂੰ ਵੋਟਾਂ ਪਾ ਦਿਓ। ਇਲੈਕਸ਼ਨਾਂ ਤਾਂ ਹੁੰਦੀਆਂ ਆ ਹਰ ਇੱਕ ਪਾਸੇ, ਗੁਰਦੁਆਰਿਆਂ 'ਚ ਵੀ ਇਲੈਕਸ਼ਨਾਂ ਹੁੰਦੀਆਂ, ਸਾਰੇ ਪਾਸੇ ਹੁੰਦੀਆਂ ਆ। ਸੋ ਉੱਥੇ ਲੈਣ ਦੇਣ ਬੜੇ ਆ ਵੀ ਆਪਾਂ ਨੂੰ ਵੋਟਾਂ ਪਾਉਣੀਆਂ, ਪਰ ਆਪਾਂ ਹਰ ਇੱਕ ਨੂੰ ਕਹਿੰਦੇ ਆ ਵੋਟ ਜਿੱਥੇ ਮਰਜ਼ੀ ਪਾ ਲਓ, ਮੈਂ ਨਹੀਂ ਖੜਨਾ ਕਿਤੇ ਵੀ, ਨਾ ਪ੍ਰਵੀਨ ਨੇ ਖੜਨਾ ਕਿਤੇ ਵੀ, ਵੋਟਾਂ ਜਿੱਥੇ ਮਰਜ਼ੀ ਪਾ ਲਿਓ, ਪਰ ਹੁਣ ਇਕਜੁੱਟ ਹੋਣ ਦੀ ਗੱਲ ਆ। ਇਹ ਤੁਹਾਡੀ ਜੇਬ ਦੇ ਉੱਤੇ ਡਾਕਾ ਆ, ਤੁਹਾਡੇ ਬਿਜ਼ਨਸ ਦੇ ਉੱਤੇ ਡਾਕਾ ਆ। ਹੁਣ ਇਕੱਠੇ ਹੋ ਜਾਓ, ਹੁਣ ਉੱਥੇ ਪੋਲੀਟੀਸ਼ੀਅਨਾਂ ਦੇ ਜਾਂ ਇੱਥੇ ਸਾਡੇ ਜਿਹੜੇ ਆ ਕੜਮ ਚੌਧਰੀ ਆ ਉਹਨਾਂ ਦੇ ਕਹੇ ਵੰਡੀਆਂ ਨਾ ਪਾਓ, ਆਪਣੇ ਹੱਕਾਂ ਲਈ ਖੜੋ, ਵੋਟ ਜਿੱਥੇ ਮਰਜ਼ੀ ਪਾ ਲਿਓ, ਆਪਣੇ ਹੱਕ ਦੀ ਗੱਲ ਜ਼ਰੂਰ ਕਰੋ। ਹਰਜੀਤ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਤੁਸੀਂ ਜਗਾਉਣ ਦਾ ਕੰਮ ਕਰਦੇ ਆ, ਬਸ ਕਮਿਊਨਿਟੀ ਦਾ ਜੋ ਕਰ ਰਹੇ ਆ, ਬਹੁਤ ਸ਼ੁਰੂ ਤੋਂ ਕਰ ਰਹੇ ਆ, ਪਰ ਐਤਕੀ ਤਾਂ ਕਮਾਲ ਕਰਤੀ। ਇਹ ਪੰਜਾਬੀਆਂ ਨੂੰ ਤੁਸੀਂ ਇੰਨਾ ਜਗਾਇਆ ਵੀ ਜਿਨ੍ਹਾਂ ਨੂੰ ਕੈਪੀਟਲ ਦਾ ਪਤਾ ਲੱਗ ਗਿਆ, ਮੇਰੇ ਵਰਗੇ ਨੂੰ ਆਫਿਸ ਕਦੀ ਨਹੀਂ ਗਿਆ ਸੀ, ਉਹ ਵੀ ਪਤਾ ਲੱਗ ਗਿਆ।
ਪਰ ਜੋ ਇਹ ਹੁਣ ਜਾਗੇ ਥੋੜੇ ਆ ਅਜੇ, ਬਹੁਤ ਜ਼ਿਆਦਾ ਜ਼ਰੂਰਤ ਆ ਬੰਦਿਆਂ ਦੀ, ਤੇ ਇਹ ਨਾ ਜਾਗੇ ਤਾਂ ਏਦਾਂ ਦੇ ਕਾਨੂੰਨ ਹੋਰ ਆ ਰਹੇ ਨੇ ਛੋਟੇ ਛੋਟੇ, ਜਿਹੜੇ ਆ ਵੀ ਚੁੱਕੇ ਆ ਤੇ ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਸੀਗਾ, ਉਹ ਸਾਡੇ ਤੇ ਮੜ ਦਿੱਤੇ ਗਏ ਨੇ। ਹੁਣ ਤੁਸੀਂ ਪਹਿਲਾਂ ਤਾਂ, ਮੈਂ ਦੂਜੇ ਕਾਨੂੰਨ ਦੀ ਬਾਅਦ ਦੀ ਗੱਲ ਕਰਦਾ, ਤੁਸੀਂ ਦੇਵ ਕੁਟੋਜੀ ਨੇ ਜਿਹੜਾ ਇਹ ਕਾਨੂੰਨ ਬਣਾਇਆ, ਉਹ ਅਜੇ ਤੱਕ ਵੀ ਮੰਨਣ ਨੂੰ ਤਿਆਰ ਨਹੀਂ ਗਾ। ਅਮੈਂਡਮੈਂਟ ਤੋਂ ਬਾਅਦ ਵੀ ਉਹ, ਮੈਨੂੰ ਸੁਣਿਆ, ਮੇਰੀ ਸੁਣ ਲਈ, ਤੁਸੀਂ ਤੁਹਾਨੂੰ ਗੱਲ ਸੁਣ ਰਹੀ ਆ? ਹਾਂਜੀ ਹਾਂਜੀ ਹਾਂਜੀ। ਇਹਨੇ ਆਪਣੀ ਰਿਕਾਰਡਿੰਗ ਰੇਡੀਓ ਮਿਰਚੀ ਆ ਕੋਈ, ਉੱਥੇ ਵੀ ਚਲਾਈ ਆ ਕਿ ਇਹ ਜੋ ਮੈਂ ਬਿੱਲ ਬਣਾਇਆ, ਇਹ ਦੇਖੋ, ਇਹਦਾ ਕੋਈ ਕਿਸੇ ਪਾਸੋਂ ਵਿਰੋਧ ਨਹੀਂ ਹੋਇਆ, ਇਹ ਬੜੀ ਅੱਛੀ ਤਰ੍ਹਾਂ ਇਹ ਪਾਸ ਹੋ ਗਿਆ, ਬਹੁਤ ਵਧੀਆ ਹੋਇਆ, ਇਹ ਜਨਤਾ ਨੇ ਮੇਰਾ ਬੜਾ ਸਹਿਯੋਗ ਦਿੱਤਾ। ਉਹਨੇ ਅੱਜ ਵੀ ਕਿਹਾ, ਕਹਿੰਦਾ ਇਹਦਾ ਕੋਈ ਵਿਰੋਧ ਹੀ ਹੈ ਨਹੀਂਗਾ। ਉਹ ਜਿਹੜੇ ਅਸੀਂ ਵੋਟਾਂ ਪਾਉਂਦੇ 2-2.5 ਹਜ਼ਾਰ ਬੰਦਾ ਗਿਆ, ਉਹ ਬੰਦੇ ਹੀ ਨਹੀਂ ਸਮਝਦਾ ਉਹਨਾਂ ਨੂੰ। ਅਸੀਂ ਉੱਥੇ ਪਾਪੜ ਵੇਚਣ ਗਏ ਸੀ ਜਾਂ ਛੋਲੇ ਵੇਚਣ ਗਏ ਸੀ, ਜਿਹੜੇ 3-4 ਹਜ਼ਾਰ ਬੰਦਾ ਗਿਆ ਸੀਗਾ 2 ਵਾਰੀ ਜੀ। ਤੈਨੂੰ ਤਾਂ ਜਾਗ ਹੀ ਉਦੋਂ ਆਈ ਆ ਵੀ ਹੈਗੇ ਬੰਦੇ ਵਿਰੋਧ ਕਰਨ ਵਾਲੇ, ਉਦੋਂ ਤੋਂ ਅਮੈਂਡਮੈਂਟ ਦਾ ਸੋਚਿਆ। ਪਹਿਲਾਂ ਤਾਂ ਕੋਈ ਸੋਚ ਹੀ ਨਹੀਂ, ਕੀਤਾ ਹੀ ਕੁਛ ਨਹੀਂ ਇਹਨੇ। ਪਰ ਤੁਸੀਂ ਇਹ ਦੇਖੋ ਵੀ ਕਿਸੇ ਦੇ ਆਪਣੇ ਸਿਟੀ ਦੇ ਵਿੱਚ ਇੱਕ ਬਹੁਤ ਚੰਗੀ ਜੌਬ ਤੇ ਬੰਦਾ ਲੱਗਾ, ਕਹਿੰਦਾ ਵੀ ਇਹ ਛੋਟੇ ਛੋਟੇ ਬਿੱਲ ਜਿਹੜੇ ਲਾ ਮੇਕਰ ਲਿਆਉਂਦੇ ਰਹਿੰਦੇ ਆ ਕੋਈ ਨਾ ਕੋਈ ਸਾਡੇ ਸਿਟੀ ਵਾਸਤੇ ਵੀ, ਜਾਂ ਏਦਾਂ ਇੱਧਰ ਉੱਧਰ, ਪਰ ਅਸੀਂ ਉਹਨੂੰ ਲਾ ਲਿਆਉਣ ਤੋਂ ਪਹਿਲਾਂ ਹੀ ਰੋਕ ਦਈਦਾ, ਜਾਂ ਮਿਲ ਲਈਦਾ, ਜਾਂ ਕਰ ਦਈਦਾ, ਉਹਨੂੰ ਸਮਝਾ ਦਈਦਾ। ਤੇ ਸਾਡੇ ਜੋ ਲਾ ਮੇਕਰ ਆਪਣੇ, ਸਾਡੇ ਜਿਹੜੇ ਲੌਬੀਅਸ ਸੀਗੇ, ਜਿਹੜੀ ਅਸੀਂ ਕਾਰਪੋਰੇਸ਼ਨ ਐਸੋਸੀਏਸ਼ਨ ਰੱਖੀ ਹੋ ਸੀ, ਜਿਹਨੂੰ ਪੈਸੇ ਦਿੰਦੇ ਸੀ, ਉਹਨਾਂ ਨੇ ਸਾਨੂੰ ਦੱਸਿਆ ਹੀ ਕੁਛ ਨਹੀਂ। ਜਦੋਂ ਦਾ ਲਾ ਬਣਿਆ, ਜਦੋਂ ਦਾ ਵਿੱਚ ਆਇਆ, ਅਗਰ ਇਹ ਉਦੋਂ ਹੀ ਕੁਛ ਨਾ ਕੁਛ ਹੋ ਜਾਂਦਾ ਤੇ ਸਭ ਕੁਝ ਹੋ ਸਕਦਾ ਸੀਗਾ, ਇਕੱਠੇ ਹੋ ਕੇ ਜਾਂ ਕਰਕੇ, ਜਾਂ ਜਿੱਦਾਂ ਹੁਣ ਕੀਤਾ ਸੀ। ਸਾਨੂੰ ਤਾਂ ਪਤਾ ਹੀ ਉਦੋਂ ਲੱਗਾ ਜਦੋਂ ਸਾਰਾ ਕੁਝ ਲੰਘ ਗਿਆ, ਸਾਰਾ ਕੁਝ ਉੱਪਰੋਂ ਸਿਰ ਦੀ। ਪਰ ਹੁਣ ਜਨਤਾ ਨੂੰ ਅਪੀਲ ਆ, ਇਹ ਬੇਨਤੀ ਆ ਕਿ ਇਹ ਮੌਕਾ ਅਗਲੇ ਵੀਕ, ਤੁਸੀਂ ਸ਼ਾਇਦ ਅਗਲੇ ਵੀਕ ਡੇਟ ਮਿਲ ਜਾਏ ਕੋਈ ਪ੍ਰੋਟੈਸਟ ਕਰਨ ਦੀ, ਅਗਰ ਤੁਸੀਂ ਸਹਿਯੋਗ ਦਿਓ ਤੇ 10 ਤੋਂ 15 ਹਜ਼ਾਰ ਬੰਦਾ ਇਕੱਠਾ ਕਰ ਲਓ ਤੇ ਫਤਿਹ ਹੋ ਜਾਊਗੀ। ਇਹ ਨਾਲ ਸਾਰੀਆਂ ਕਮਿਊਨਿਟੀਆਂ ਨੂੰ ਜੋੜੋ, ਬੜਾ ਜ਼ਰੂਰੀ ਆ ਕਿ ਡੋਰ ਬਾਈ ਡੋਰ ਜਿੰਨੇ ਵੀ ਬੰਦੇ ਜੁੜ ਸਕਦੇ ਆ, ਇਹਨਾਂ ਨੂੰ ਦੱਸ ਦਿਓ ਵੀ ਅਸੀਂ ਇਹਦੇ ਵਿਰੋਧ ਚ ਸੀਗੇ ਜਾਂ ਨਹੀਂ। ਕਿਉਂਕਿ ਉਹ ਤਾਂ ਕਹਿੰਦਾ ਨਾ, ਇਹਦੇ ਇਸ ਬਿੱਲ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ, ਉਹਨਾਂ ਨੂੰ ਦੱਸ ਦਿਓ। ਕਿਉਂਕਿ ਇਹ ਜਿਹੜੀ ਅਮੈਂਡਮੈਂਟ ਕੀਤੀ, ਉਹ ਕਹਿੰਦੇ ਵੀ ਸ਼ਾਇਦ ਇਹ ਲੋਕ ਅਨਪੜ੍ਹ ਆ, ਬਿਲਕੁਲ ਹੀ ਉਹਨਾਂ ਨੂੰ ਪਤਾ ਹੀ ਕੋਈ ਨਹੀਂਗਾ। ਤੁਸੀਂ ਦੱਸੋ ਜਿਹੜੀਆਂ ਅਮੈਂਡਮੈਂਟ ਦੇ ਵਿੱਚ ਹੈਗੀਆਂ, ਉਹਦੇ ਨਾਲ ਜਿਹੜਾ ਦੱਸਿਆ ਉਹਨੇ ਬਾਰ-ਬਾਰ, ਉਹਨਾਂ ਦੀ ਜ਼ੂਮ ਮੀਟਿੰਗ ਹੋ ਰਹੀ ਸੀ, ਉਹਦੇ ਵਿੱਚ ਕਹਿ ਰਿਹਾ ਸੀਗਾ ਇਹ ਜੋ ਕੀਤਾ ਆਫਟਰ ਅਮੈਂਡਮੈਂਟ, ਇਹਨੂੰ ਜਦੋਂ ਕਾਲੋਸ਼ਾ ਦੇ ਨਾਲ ਏਦਾਂ ਕੀਤਾ, ਆਹ ਕਰਾਂਗੇ, ਕਾਲੋਸ਼ਾ ਇਹਨੂੰ ਏਦਾਂ ਕਰਕੇ ਲਿਆਊਗੀ। ਭਾਜੀ ਜਿਹੜਾ ਕਾਲੋਸ਼ਾ ਨਾ, ਹੁਣੇ ਸਿਟੀ ਵਾਲੇ ਨਾਲ ਗੱਲ ਹੋ ਰਹੀ ਸੀ ਮੇਰੀ, ਉਹ ਕਹਿੰਦੇ ਕਾਲੋਸ਼ਾ ਸਾਨੂੰ ਇੰਨਾ ਤੰਗ ਕਰ ਰਹੀ ਆ ਵੀ ਆਹ ਪੇਪਰ ਵਰਕ ਦਿਓ, ਆਹ ਕਰੋ, ਆਹ ਕਰੋ। ਕਹਿੰਦੇ ਅਸੀਂ ਤਾਂ ਚਲੋ ਵਿਹਲੇ ਬੈਠੇ ਡੈਸਕ ਤੇ ਕਰ ਲਾਂਗੇ, ਪਰ ਇੱਕ ਸਮਾਲ ਬਿਜ਼ਨਸ ਕਿੱਥੋਂ ਪੇਪਰ ਵਰਕ ਕਰ ਲਊਗਾ ਉਹਨਾਂ ਦਾ, ਕਿੱਥੋਂ ਅਸੀਂ ਪੂਰਾ ਕਰ ਲਾਂਗੇ? ਉਹਨਾਂ ਨੇ ਸਾਡੇ ਬਿਜ਼ਨਸ ਤੇ ਫਾਈਨ ਕਰ ਕਰਕੇ ਮਾਰਨਾ। ਤੁਸੀਂ ਇਹ ਦੇਖੋ, ਛੋਟਾ ਜਿਹਾ ਬਿੱਲ ਆ, ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਬਿੱਲ ਹੋਰ ਵੀ ਬਹੁਤ ਹੈਗੇ ਆ, ਪਰ ਇੱਕ ਬਿੱਲ ਦੀ ਗੱਲ ਕਰਦਾ ਜਿਹੜਾ ਕਿ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ, ਸਾਡੇ ਤੇ ਮੜ ਦਿੱਤਾ ਗਿਆ ਕਿ ਟੁੱਟੇ ਫੁੱਟੇ ਕੈਨ, ਐਮਟੀ ਕੈਨ ਲਿਆਓ, ਬੋਤਲਾਂ ਲਿਆਓ, ਘਰ ਵਿੱਚੋਂ ਚੱਕ ਕੇ ਤੇ ਸਟੋਰ ਦੇ ਕਾਊਂਟਰ ਤੇ ਰੱਖ ਦੇਵੋ, ਤੇ ਤੁਹਾਨੂੰ ਹਰ ਕੋਈ ਸਟੋਰ ਵਾਲਾ ਉਹਦੇ ਪੈਸੇ ਦਊਗਾ ਰੀਸਾਈਕਲ ਦੇ। ਉਹ ਤੁਸੀਂ ਦੱਸੋ, ਇੰਨੇ ਪੈਸੇ ਲਾ ਕੇ ਬੰਦਾ ਸਟੋਰ ਬਣਾਉਂਦਾ, ਉਹ ਤੁਸੀਂ ਦੇਖੋ ਵੀ ਉਹ ਜਿਹੜਾ ਬੰਦਾ ਘਰ ਵਿੱਚੋਂ ਕੱਢ ਕੇ ਲਿਆਊਗਾ, ਉਹ ਤੁਹਾਡੇ ਕਾਊਂਟਰ ਤੇ ਰੱਖੂਗਾ। ਉਹ ਜਿਹੜੇ ਪਿੱਛੇ ਹੋਰ ਗਾਹਕ ਹੋਣਗੇ ਲਾਈਨ 'ਚ ਲੱਗੇ, ਉਹ ਤੁਹਾਡੇ ਕੋਲ ਸਮਾਨ ਲੈਣਗੇ, ਪਹਿਲਾਂ ਕਹਿਣਗੇ ਕਾਊਂਟਰ ਸਾਫ਼ ਕਰੋ, ਕੁਛ ਲੈ ਕੇ ਆਏ ਆ। ਇੱਕ ਬੰਦਾ ਤੁਸੀਂ ਇਸੇ ਕੰਮ ਤੇ ਰੱਖੋਗੇ, ਤੁਸੀਂ ਕਿੱਥੋਂ ਕਰ ਲਾਂਗੇ? ਤੁਸੀਂ ਹਰਜੀਤ ਸਿੰਘ ਜੀ, ਮੈਂ ਤੈਨੂੰ ਇੱਥੇ ਰੋਕਦੀ ਆ, ਜਿਹੜੀਆਂ ਐਸੋਸੀਏਸ਼ਨਾਂ ਦੀ ਤੁਸੀਂ ਗੱਲ ਕਰਦੇ ਆ, ਕਿਉਂਕਿ ਸਾਰਿਆਂ ਦੀਆਂ ਬਣੀਆਂ ਹੁੰਦੀਆਂ, ਇਹ ਇੱਕ ਸਾਡਿਆਂ ਦੀ ਵੀ ਬਣ ਗਈ ਤਾਂ ਮਾੜੀ ਗੱਲ ਨਹੀਂ ਬਣ ਗਈ। ਤੁਸੀਂ ਉਹਦੇ ਮੈਂਬਰ ਆ? ਕਿਹੜੀ ਦੇ? ਜਿਹੜੀ ਕੋਈ ਸਟੋਰਾਂ ਸਟਾਰਾਂ ਦੀ ਐਸੋਸੀਏਸ਼ਨ ਬਣੀ ਹੋਈ ਹੈ। ਹਾਂ ਬਿਲਕੁਲ, ਮੈਂ ਮੈਂਬਰ ਸੀਗਾ ਉਹਦਾ।
ਹੁਣ ਤੁਸੀਂ ਨਹੀਂ। ਮੈਂਬਰ ਸੀ, ਤੁਹਾਨੂੰ ਉਹਨੇ ਪਹਿਲਾਂ ਦੱਸਿਆ ਨਹੀਂ ਆਹ ਕੈਨਾ ਕੂਨਾ ਵਾਲਾ ਉਹਨਾਂ ਨੇ ਕਦੀ ਵੀ ਮੈਂ ਦੱਸਿਆ? ਕਿਹਾ ਜੀ ਬਿਲਕੁਲ, ਕਈ ਅੱਜ ਤੱਕ ਨਹੀਂ ਦੱਸਿਆ ਕਿਹਨਾਂ ਦਾ। ਤੇ ਉਸ ਵੇਲੇ ਅਸੀਂ ਸੁੱਤੇ ਪਏ ਸੀ। ਲੌਬੀਇਸਟ ਕਾਹਦੇ ਲਈ ਤੁਸੀਂ ਹਾਇਰ ਕਰਦੇ ਆ? ਦੇਖ ਲਓ, ਇਹੀ ਤਾਂ ਗੱਲ ਵਾ। ਇੱਕ ਨਹੀਂ, ਇਹ ਭੈਣ ਜੀ, ਇਹ ਤਾਂ ਹੁਣ ਮੈਂ ਤਾਂ ਚੁੱਪ ਬੈਠੇ ਹੋ ਸਕੇ ਤੇ ਚਲੋ ਆ 553 ਵਾਲਾ ਦੇਖੀਏ, ਸ਼ੁਰੂ ਕਰੀਏ, ਚਲੋ ਇਹ ਬਾਅਦ ਚ ਰੱਖਾਂਗੇ। ਹੁਣ ਤਾਂ ਸਾਨੂੰ ਮੌਕਾ ਹੈ, ਉੱਠੋ, ਜਗਾਉਣ ਦਾ। ਇਹ ਕੰਮ ਕਰ ਰਹੇ ਜਾਂ ਪੰਜਾਬੀ ਰੇਡੀਓ ਦੇ ਵਿੱਚੋਂ ਹੁਣ ਅਸੀਂ ਦੱਸਣਾ ਲੋਕਾਂ ਨੂੰ ਕਿ ਆਹ ਬਿੱਲ ਆ ਰਹੇ ਆ, ਆਹ ਸਾਡੇ ਲਈ ਮਾੜੇ ਆ। ਇਹ ਸਮਾਲ ਬਿਜ਼ਨਸ ਨੂੰ ਕਿਲ ਕਰਨ ਦਾ ਪਲਾਨ ਬਣਾ ਰਿਹਾ। ਦੇਖੋ ਆ ਛੋਟਾ ਜਿਹਾ ਬਿੱਲ ਆ, ਕੀ ਆ ਹੈ ਇਹ ਕੈਨ, ਵੀ ਅਸੀਂ ਕੈਨ ਵੇਚਣ ਨੂੰ ਬਿਜ਼ਨਸ ਖੋਲੇ ਹੋ ਰਹੇ। ਇੱਕੋ ਬੰਦਾ ਕੰਮ ਕਰਦਾ ਹੁੰਦਾ, ਉਹ ਨਹੀਂ ਕਰ ਸਕਦਾ ਇੰਨੇ ਕੰਮ। ਨਹੀਂ ਜੀ, ਨਹੀਂ ਕਰ ਸਕਦਾ। ਤੁਸੀਂ ਹੋਰ ਦੇਖ ਲਓ, ਆ ਨਵਾਂ ਬਿੱਲ ਹੋਰ ਆ ਗਿਆ, $20 ਦਿਓ ਜੀ ਫਾਸਟ ਫੂਡ ਤੇ। ਤੁਸੀਂ ਦੱਸੋ, $20 ਦੇ ਕੇ ਇਹ ਸਮਾਲ ਬਿਜ਼ਨਸ ਕਿੱਥੋਂ ਪੂਰਾ ਕਰ ਲਊਗਾ? $20 ਘੰਟੇ ਦੇ। ਤੁਹਾਨੂੰ ਦੱਸਦੀ ਹਰਜੀਤ ਸਿੰਘ ਜੀ, ਜਿਹੜੀ ਉਹ $10 ਦੀ ਚੀਜ਼ ਵੇਚਦੇ ਨਾ, ਉਹ 15 ਦੀ ਲੈਣੀ ਪੈਣੀ ਆ ਹੁਣ। ਬਿਲਕੁਲ, ਉਹ ਤਾਂ ਆਪੇ ਮਹਿੰਗਾਈ ਹੋਣੀ ਆ, ਹਰ ਚੀਜ਼ ਨੂੰ ਮਹਿੰਗਾਈ ਹੋਣੀ ਆ, ਹਨਾ ਜੀ। ਇਹ ਜਿੰਨੇ ਕਾਲਰ ਸੁਣ ਰਹੇ ਆ, ਉਹ ਤੁਸੀਂ ਆ 3-4 ਦਿਨ, ਹਫ਼ਤਾ ਜ਼ੋਰ ਲਾ ਲਓ। ਤੁਸੀਂ ਕਾਲਾਂ ਕਰ ਕਰਕੇ ਪੰਜਾਬੀ ਰੇਡੀਓ ਤੇ ਦੱਸੋ। ਤੁਸੀਂ ਅਗਰ ਸਹਿਮਤ ਆ ਤੇ ਫਿਰ ਇਹ ਰੈਲੀ ਰੱਖੀ ਜਾਵੇ ਉੱਥੇ, ਤੇ ਤਾਂ ਕਿ ਵੱਧ ਤੋਂ ਵੱਧ ਇਕੱਠ ਕਰਕੇ ਇਹਨਾਂ ਨੂੰ ਦੱਸਿਆ ਜਾਵੇ ਕਿੰਨੇ ਅਸੀਂ ਵਿਰੋਧ ਕਰ ਰਹੇ ਹਾਂ। ਅਸੀਂ ਇਲਿਟਰੇਟ ਨਹੀਂ, ਅਸੀਂ ਅਨਪੜ੍ਹ ਨਹੀਂ ਹੈਗੇ। ਜਿਹੜੀਆਂ ਤੁਹਾਡੀਆਂ ਅਮੈਂਡਮੈਂਟ ਨੂੰ ਅਸੀਂ ਮੰਨ ਲਾਂਗੇ। ਉਹ ਜਿਹੜਾ ਤੁਸੀਂ ਨਾਲ ਧਰ ਰਹੇ ਆ ਵੀ ਆਹ ਲੌਗ ਬੁੱਕ ਬਣਾਓ, ਤੁਸੀਂ ਆਹ ਕਰੋ, ਆਹ ਪੇਪਰ ਵਰਕ ਤਿਆਰ ਕਰੋ, ਇਹ ਕੰਪਲਾਇੰਸ ਜਿਹੜੇ ਆ, ਕੰਪਲਾਇੰਸ ਉਹ ਤੁਸੀਂ ਕਿੱਥੋਂ ਕਰ ਲਓਗੇ ਪੂਰੇ? ਨਾ ਕਿਤੇ ਤੁਹਾਨੂੰ ਜੁਰਮਾਨਾ ਜਿੱਦਾਂ ਕੈਨ ਵਾਲਿਆਂ ਦਾ। ਹਰਜੀਤ ਸਿੰਘ ਜੀ, ਬਹੁਤਿਆਂ ਨੂੰ ਪਤਾ ਹੀ ਨਹੀਂ ਆ ਇਹ ਕਿ ਅਸੀਂ ਬਿਜ਼ਨਸ ਵੀ ਰਨ ਕਰਦੇ ਆ, ਸਾਨੂੰ ਇਹ ਪਤਾ ਨਹੀਂ, ਇਹ ਸਾਡੇ ਤੇ ਲਾਗੂ ਹੋਣਾ ਆ। ਚਲੋ ਕੋਈ ਨਹੀਂ, ਠੀਕ ਹੈ ਜੀ, ਥੈਂਕ ਯੂ। ਦੇ ਵਿੱਚ ਅਸੀਂ ਇਹ ਜ਼ਰੂਰ ਦੱਸਦੇ ਰਵਾਂਗੇ, ਜਾਗਰੂਕ ਕਰਦੇ ਰਵਾਂਗੇ ਤੁਹਾਡੇ ਲਿਆ ਰਿਹਾ, ਤਾਂ ਤੁਸੀਂ ਵੀ ਆਣ ਕੇ ਜ਼ਰੂਰ ਦੱਸਦੇ ਰਿਹਾ ਕਰੋ। ਥੈਂਕ ਯੂ। ਠੀਕ ਹੈ, ਮਿਹਰਬਾਨੀ ਜੀ। ਸ਼ੈਲੀ ਬੈਂਸ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਪ੍ਰਵੀਨ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਜਿਹੜੀ ਭਾਜੀ ਕੈਨ ਦੀ ਗੱਲ ਕਰਕੇ ਗਏ ਨਾ ਜੀ ਭੈਣ ਜੀ, ਇਹ ਜੇ ਮੈਂ ਗਲਤ ਨਾ ਹੋਵਾਂ ਤਾਂ ਲਾਸ ਐਂਜਲਸ ਦੇ ਵਿੱਚ 2007 ਤੋਂ ਪਹਿਲਾਂ ਦਾ ਬਣਿਆ ਹੋਇਆ ਇਹ ਜਿਹੜਾ ਸਿਸਟਮ। ਠੀਕ ਹੈ, ਮਤਲਬ ਚੱਲ ਰਿਹਾ ਹੈ। ਤਾਂ ਕਈ ਕਾਉਂਟੀ ਦੇ ਵਿੱਚ ਹੁਣ ਆ ਰਹੀ ਹੈ ਇਹਦੀ ਇਨਫੋਰਮੇਸ਼ਨ, ਪਰ ਸਾਡੇ ਵੱਲ ਤਾਂ ਇੱਧਰ 2007 ਤੋਂ ਪਹਿਲਾਂ ਦਾ ਬਣਿਆ ਹੋਇਆ। ਪਰ ਐਨੀਵੇ, ਮੈਂ ਜਿਹੜੀ ਕਾਲ ਕੀਤੀ ਸੀ ਨਾ ਹੁਣ ਤੁਹਾਡੇ ਕੋਲ, ਉਹ ਮੈਂ ਇਸ ਲਈ ਕੀਤੀ ਸੀ ਵੀ ਤੁਸੀਂ ਕਾਲ ਦਿਓ ਸਾਨੂੰ। ਅਸੀਂ ਜਿੰਨੇ ਸਾਡੇ ਭੈਣ ਭਰਾ ਲਾਸ ਐਂਜਲਸ ਏਰੀਏ ਦੇ ਵਿੱਚ ਇੰਨੀ ਮਿਹਨਤ ਕਰ ਰਹੇ ਆ, ਮੈਂ ਉਹਨਾਂ ਸਾਰਿਆਂ ਦੇ ਬਿਹਾਫ ਤੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਤੁਸੀਂ ਕਾਲ ਕਰੋ, ਅਸੀਂ ਪਹਿਲਾਂ ਨਾਲੋਂ ਵੀ ਵੱਧ ਕੇ ਆਵਾਂਗੇ। ਵੱਧ ਤੋਂ ਵੱਧ ਬੰਦੇ ਆਉਣਗੇ। ਸਾਰੇ ਵੀਰ ਬਹੁਤ ਹੀ ਮਤਲਬ ਕਿ ਜਿਹੜੇ ਨਹੀਂ ਪਹੁੰਚ ਸਕੇ ਉਹ ਸ਼ਰਮਿੰਦਾ ਵੀ ਨੇ, ਤੇ ਮੈਨੂੰ ਪੂਰੀ ਉਮੀਦ ਹੈ ਵੀ ਉਹ ਐਤਕੀ ਆਲੰਬੇ ਲਾ ਦੇਣਗੇ। ਤੁਸੀਂ ਬਸ ਕਾਲ ਦਿਓ, ਅਸੀਂ ਤਿਆਰ ਬੈਠੇ ਹਾਂ। ਜੀ ਜੀ, ਥੈਂਕ ਯੂ ਸ਼ੈਲੀ ਜੀ। ਅੱਗੇ ਵੀ ਤੁਸੀਂ ਸਾਰੇ ਬਹੁਤ ਆਏ ਆ, ਥੈਂਕ ਯੂ ਤੁਹਾਡਾ। ਦੇਖੋ, ਜਦੋਂ ਕੋਈ ਅੱਗੇ ਹੁੰਦਾ ਆ, ਕੋਈ ਬੰਦਾ ਕਾਲ ਦਿੰਦਾ ਆ, ਤੇ ਹਰ ਇੱਕ ਦਾ ਮੈਸੇਜ ਜ਼ਰੂਰ ਦਿੱਤਾ ਜਾਊਗਾ। ਮੈਸੇਜ ਅਸੀਂ ਦਿੰਦੇ ਹੈਗੇ ਆ। ਹਰਭਜਨ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਂ ਜੀ ਇੱਥੇ ਜੁਬਾ ਸ਼੍ਰੀ ਤੋਂ ਬੋਲਦਾ ਜੀ। ਹਾਂਜੀ। ਇਹ ਜੋ ਕੁਛ ਵੀ ਹੋ ਰਿਹਾ, ਬਹੁਤ ਕੰਮ ਗਲਤ ਹੋ ਰਿਹਾ ਹੈ ਜੀ, ਕਿਉਂਕਿ ਇਹਦੇ ਸਾਰਿਆਂ ਨੂੰ ਹੀ ਪੇ ਕਰਨੇ ਪੈਣੇ ਆ, ਚਾਹੇ ਕੋਈ ਬਿਜ਼ਨਸਮੈਨ ਆ ਜਾਂ ਕੋਈ ਨਹੀਂ ਬਿਜ਼ਨਸਮੈਨ ਹੈਗਾ। ਇਸ ਕਰਕੇ ਸਾਰਿਆਂ ਨੂੰ ਹੀ ਹੱਲਾ ਮਾਰਨਾ ਚਾਹੀਦਾ। ਕਿਉਂ ਭਾਜੀ ਹਰਜੀਤ ਸਿੰਘ ਨਾਲ ਮੇਰੀ ਬਹੁਤ ਗੱਲਬਾਤ ਹੁੰਦੀ ਰਹਿੰਦੀ ਆ, ਅਸੀਂ ਉਹਨਾਂ ਦੇ ਨਾਲ ਹੀ ਆਉਣੇ ਜਾਂਦੇ ਆ, ਤੇ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਭੈਣ ਭਰਾਵੋ, ਜਿੰਨਾ ਵੀ ਹੱਲਾ ਮਾਰ ਸਕਦੇ ਮਾਰ ਕੇ ਤਾਂ ਇਹ ਮੋਰਚਾ ਜਿੱਤ ਲਵੋ। ਨਹੀਂ ਤਾਂ ਜਿਹੜੀ ਇੱਕ ਚੀਜ਼ $1 ਦੀ ਉਹ $25 ਤੱਕ ਪਹੁੰਚਣੀ ਆ ਉਹ। ਹਾਂਜੀ, ਕਿਉਂ ਮੈਂ ਇੱਥੇ 45 ਸਾਲ ਹੋ ਗਏ ਆਏ ਨੂੰ ਮੈਨੂੰ। ਮੈਂ 45 ਸਾਲ ਮੈਂ ਬਹੁਤ ਕੁਝ ਦੇਖ ਚੁੱਕਾ ਜੀ। ਜੀ ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਸਹੀ ਆ ਜੀ, ਅੱਗੇ ਇੰਨੀਆਂ ਚੀਜ਼ਾਂ ਮਹਿੰਗੀਆਂ ਨਹੀਂ ਹੁੰਦੀਆਂ ਸੀਗੀਆਂ। ਅਮਰਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਤੇ ਪ੍ਰਵੀਨ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਆ ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀਗੇ। ਹਾਂਜੀ, ਤੇ ਆ ਜਿਹੜੇ ਬਿੱਲ ਆਏ ਆ, ਇਹ ਤਾਂ ਹੈ ਹੀ ਆ। ਹੁਣ ਦੇਖੋ ਤੁਸੀਂ, ਬਾਕੀ ਤੁਸੀਂ ਕਹਿ ਰਹੇ ਆ ਵੀ ਜਿਹੜੇ ਚੌਧਰੀ ਆਪਣੇ, ਇਹ ਆਪਣੀਆਂ ਗਲਤੀਆਂ। ਜਦੋਂ ਆਪਾਂ ਗੁਰਦੁਆਰਿਆਂ 'ਚ ਹੁੰਦੇ ਆ ਨਾ, ਵੋਟਾਂ ਪੈਂਦੀਆਂ, ਲਿਆ ਮੈਨੂੰ 10 ਵੋਟਾਂ ਦੇ ਦੇ, ਲਿਆ ਮੈਨੂੰ 20 ਦੇ ਦੇ, ਮੈਂ ਇਹਦੀਆਂ ਪਾ ਦੀਆਂ। ਜਿੰਨਾ ਚਿਰ ਆਪਾਂ ਆਪਣੀ ਵੋਟ ਦਾ ਹੱਕ ਨਹੀਂ ਨਾ ਸਮਝਦੇ, ਉਨੀ ਦੇਰ ਆਪਣੇ ਨਾਲ ਧੱਕਾ ਹੁੰਦਾ ਹੀ ਰਹਿਣਾ। ਹੁਣ ਦੇਖੋ, ਅਸੀਂ ਟਰੱਕ ਵੀ ਚਲਾਉਂਦੇ, ਸਟੋਰ ਵੀ ਆ। ਹੁਣ ਆ ਕੈਨਾਂ ਵਾਲਾ ਬਿੱਲ ਆ ਗਿਆ, ਹਲੇ ਤੇ ਲੋਕਾਂ ਨੂੰ ਨਹੀਂ ਪਤਾ। ਜਿਹੜਾ ਉਹ ਗੰਦੀਆਂ ਸਾਡੀ ਹੋਮਲੈਸੀਅਤ ਤੋਂ ਤਾਂ ਪੈਸੇ ਲੈਣ ਇੰਨੇ ਗੰਦੇ ਹੁੰਦੇ ਨਾ, 2 ਵਾਰੀ ਹੱਥ ਧੋਣੇ ਪੈਂਦੇ ਆ। ਉਹ ਪੈਸੇ ਤਾਂ ਸਾਫ਼ ਹੁੰਦੇ ਨਹੀਂ, ਉਹਨਾਂ ਨੂੰ
ਆਪਾਂ ਸਾਬਣ ਵਾਲੇ ਪਾਣੀ 'ਚ ਪਾ ਕੇ ਸਾਫ਼ ਕਰੀਦਾ। ਕੈਨਾ ਜਦੋਂ ਲਿਆ ਕੇ ਕਾਊਂਟਰ ਤੇ ਰੱਖਦੀ, ਉੱਥੇ ਕੋਈ ਫੂਡ ਰੱਖੂਗਾ, ਕੌਣ ਲਊਗਾ ਆਪਣੇ ਸਟੋਰ ਤੋਂ? ਜੀ। ਤੇ ਆਪਾਂ ਨੇ ਜਿਹੜੇ ਘੜਮ ਚੌਧਰੀ, ਇਹ ਜਿੰਨਾ ਚਿਰ ਆਪਣੀ ਵੋਟ ਦਾ ਹੱਕ ਨਹੀਂ ਆਪਾਂ ਪਛਾਣਦੇ, ਇਹ ਬਣਦੇ ਰਹਿਣੇ ਆ। ਤੇ ਇਹਨਾਂ ਨੇ ਆਪਾਂ ਨੂੰ ਉਹ ਇੰਡੀਆ ਦਾ ਹਾਲੀਆ ਆਏ ਤਾਂ ਇੰਡੀਆ ਚੋਂ ਹੀ ਆ, ਉਹੀ ਸਿਆਸਤ ਇੱਥੇ ਚਲਾਉਣ ਲੱਗ ਪਏ ਆ। ਬਾਕੀ ਅਗਰ ਭੈਣ ਜੀ ਤੁਸੀਂ ਕਹਿੰਦੇ ਵੀ ਅਸੀਂ ਪੰਜਾਬੀ ਮੀਡੀਆ ਨਾ ਤੁਸੀਂ ਕਿਆ ਕਰੋ, ਤੁਸੀਂ ਕਿਆ ਕਰੋ, ਪੰਜਾਬੀਆਂ ਦੇ ਦਿਲ ਆ ਤੁਸੀਂ। ਇੱਕ ਕੰਟਰੀ ਦੀ ਨਹੀਂ, ਇੰਡੀਆ ਦੀ ਵੀ ਦੇਖੋ, ਸਵੇਰ ਤੋਂ ਲੈ ਕੇ ਸ਼ਾਮ ਤੱਕ ਇੰਡੀਆ ਨਾਲ ਵੀ ਸਾਨੂੰ ਜੋੜਦੇ ਹੋ, ਤੇ ਇੱਥੇ ਅਮਰੀਕਾ ਨਾਲ ਵੀ ਜੋੜਦੇ ਹੋ। ਕੱਲੀ ਕੱਲੀ ਖਬਰ ਤੁਸੀਂ ਘਰ ਘਰ ਪਹੁੰਚਾਉਂਦੇ ਹੋ। ਤੁਸੀਂ ਪੰਜਾਬੀ ਮੀਡੀਆ ਨਾ, ਪੰਜਾਬੀ ਦਿਲ ਕਹੋ, ਪੰਜਾਬੀਆਂ ਦੇ ਤੁਸੀਂ ਹੱਕ ਲਈ ਲੜਦੇ ਹੋ। ਤੇ ਬਹੁਤ ਮਿਹਰਬਾਨੀ ਆ ਤੇ ਮਾਣ ਕਰਦੇ। ਹਾਂਜੀ ਹਾਂਜੀ, ਮਾਣ ਕਰਦੇ ਹਾਂ ਤੁਹਾਡੇ ਤੇ। ਸਵੇਰ ਤੋਂ ਦੇਖੋ ਕਦੋਂ ਤੋਂ ਆ ਜਦੋਂ ਪ੍ਰੋਗਰਾਮ ਸੁਣਦੇ ਸੀ ਆ ਕਿਸਾਨ ਮੋਰਚੇ ਦਾ, ਲੋਕ ਤੁਸੀਂ ਇਹ ਤਾਂ ਕਹਿਣਾ ਹੀ ਕਹਿਣਾ ਵੀ ਉੱਥੇ ਤੁਸੀਂ ਇਹ ਵੀ ਕਹਿੰਦੇ ਵੀ ਲੋਕੋ ਪੈਸੇ ਐਵੇਂ ਨਾ ਸਿੱਟੀ ਜਾਓ, ਐਵੇਂ ਨਾ ਭੇਜੀ ਜਾਓ, ਜਿੱਥੇ ਲੋੜ ਆ ਉੱਥੇ ਭੇਜੋ। ਲੋਕਾਂ ਦੇ ਪੈਸਿਆਂ ਤੱਕ ਵੀ ਤੁਸੀਂ ਖਿਆਲ ਰੱਖਦੇ ਹੋ, ਦੇਖ ਲਓ। ਤੇ ਇਸ ਕਰਕੇ ਪੰਜਾਬੀਆਂ ਦੇ ਦਿਲ ਜਾਣੋ ਤੁਸੀਂ। ਮੀਡੀਆ ਤਾਂ ਮੀਡੀਆ, ਹੁਣ ਮੋਦੀ ਮੀਡੀਆ ਵੀ ਤੁਰਿਆ ਹੀ ਫਿਰਦਾ ਉੱਥੇ, ਤੇ ਮੀਡੀਆ ਨਾ ਪੰਜਾਬੀਆਂ ਦੀ ਜਾਲ, ਸਾਡੇ ਦਿਲਾਂ ਦੀ ਧੜਕਣ ਹੋ ਤੁਸੀਂ। ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਦਿਨ ਦੁਗਣੀ ਤੇ ਰਾਤ ਚੌਗਣੀ ਇਹ ਤਰੱਕੀ ਕਰੇ ਪੰਜਾਬੀ ਰੇਡੀਓ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ ਬਹੁਤ ਬਹੁਤ। ਮੀਡੀਆ ਦਾ ਤਾਂ ਕੰਮ ਹੁੰਦਾ ਇਨਫੋਰਮੇਸ਼ਨ ਤੁਹਾਨੂੰ ਦੇਣੀ। ਜੀ ਜੀ। ਕਈ ਕਹਿੰਦੇ ਆ ਵੀ ਦੂਜੀਆਂ ਕਮਿਊਨਿਟੀਆਂ ਵਾਲੇ ਕਿਉਂ ਨਹੀਂ, ਦੂਜੀ ਕਮਿਊਨਿਟੀ ਤੇ ਕਿਸੇ ਵੀ ਮੀਡੀਆ ਦੇ ਗੱਲ ਨਹੀਂ ਕੀਤੀ। ਮੈਂ ਇੱਕ ਦੋ ਨੂੰ ਵੈਸੇ ਕਾਲ ਕੀਤੀ ਆ, ਹਮੇਸ਼ਾ ਇੱਕ ਹੋਰ ਮੈਕਸੀਕਨ ਸੀ, ਕਹਿੰਦੇ ਸਾਨੂੰ ਪਤਾ ਹੀ ਨਹੀਂ। ਕੌਣ ਸਮਝਾਵੇ ਟਾਈਮ ਕੱਢ ਕੇ? ਜਾਂ ਅਸੀਂ ਆਪ ਲੋਕਾਂ ਨੂੰ ਦੱਸੀਏ ਜਾਂ ਅਸੀਂ ਸਮਝਾਉਣ ਤੁਰੇ ਜਾਈਏ। ਭਾਈ ਜਿੱਥੇ ਵੀ ਸਟੋਰ ਤੇ ਜਾਂਦੇ ਆ, ਕਿਸੇ ਹੋਰ ਸਟੋਰਾਂ ਤੇ ਜਾਂਦੇ ਆ, ਤੁਸੀਂ ਨਾ ਹੋਰ ਕਮਿਊਨਿਟੀ ਦੇ ਹੁੰਦੇ, ਉਹਨਾਂ ਨੂੰ ਦੱਸੋ ਜੀ ਵੀ ਆਹ ਬਿੱਲ ਆ ਗਿਆ ਤੇ ਹੁਣ ਬਚਾਅ ਹੈ ਨਹੀਂ। ਜਸਵੀਰ ਧਾਮੀ ਜੀ, ਸਤਿ ਸ਼੍ਰੀ ਅਕਾਲ। ਸਿੱਧੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਆ। ਦੇਖੋ ਜੀ, ਤੁਸੀਂ ਤਾਂ ਸਾਰਿਆਂ ਨੂੰ ਜਗਾਉਂਦੇ ਆ, ਤੇ ਪਰ ਮਿਰਚਾਂ ਬੜ ਕਈਆਂ ਦੇ ਮਿਰਚਾਂ ਵੀ ਲੱਗ ਜਾਂਦੀ ਨਾ ਜਗਾਉਣ ਤੇ। ਚਲੋ ਲੱਗੀ ਜਾਣ, ਮਿਰਚਾਂ ਨੂੰ ਮਿਰਚਾਂ ਹੀ ਲੱਗਣੀਆਂ। ਦੇਖੋ ਜੀ, ਆਪਾਂ ਵੈਸੇ ਸਾਡਾ ਭਾਵੇਂ ਨਹੀਂ ਬਿਜ਼ਨਸ ਕੋਈ, ਪਰ ਆਪਾਂ ਖੜੇ ਆ ਆਪਣੀ ਕਮਿਊਨਿਟੀ ਨਾਲ, ਜਿੱਥੇ ਵੀ ਖੜੇ ਆ ਉੱਥੇ ਖੜੇ ਆ ਜੀ। ਹੱਕ ਸੱਚ ਲਈ ਖੜੋ, ਜਿੱਥੇ ਨੁਕਸਾਨ ਆ ਉੱਥੇ ਜ਼ਰੂਰ ਸਾਥ ਦਿਓ। ਦੇਖੋ ਜੀ, ਕਿਸੇ ਨਾਲ ਵੀ ਧੱਕਾ ਹੁੰਦਾ ਤੇ ਅਸੀਂ ਉਹਦੇ ਸਪੋਰਟ ਕਰਨ ਲਈ ਖੜੇ ਆ ਜੀ। ਧੱਕਾ ਨਾ ਸਾਡੇ ਗੁਰੂਆਂ ਨੇ ਬਰਦਾਸ਼ਤ ਕੀਤਾ, ਨਾ ਪੁਰਾਤਨ ਸਿੰਘਾਂ ਨੇ ਕੀਤਾ, ਨਾ ਅਸੀਂ ਕਰਨਾ ਜੀ। ਜਿੱਥੇ ਖੜੇ ਆ ਜੀ। ਇਹ ਚ ਡਰ ਡਰ ਕੋਈ ਰੌਲਾ ਨਹੀਂ। ਮਿਰਚਾਂ ਜੋ ਲੱਗਣੀਆਂ ਲੱਗੀ ਜਾਣ, ਕੋਈ ਡਰ ਨਹੀਂ। ਅਸੀਂ ਆਪਣੇ ਕਿਉਂ ਸਦਾ ਖੜੇ ਆ। ਦੁਨੀਆ ਕਿਹੜੇ ਨਾਲ ਧੱਕਾ ਹੁੰਦਾ ਉੱਥੇ ਵੀ ਖੜੇ ਆ, ਹਰ ਪਾਸੇ ਖੜੇ ਜੀ। ਜੁਰਮ ਦੇ ਖਿਲਾਫ ਅਸੀਂ ਖੜਨਾ ਜੀ। ਤੇ ਆਵਾਂਗੇ ਜਦੋਂ ਹੋਈ ਕਾਲ ਤੇ ਆਵਾਂਗੇ ਜੀ, ਮੌਕਾ ਦਿਆਂਗੇ ਫਿਰ ਦੁਬਾਰਾ। ਜ਼ਰੂਰ ਜੀ ਜ਼ਰੂਰ। ਥੈਂਕ ਯੂ ਜੀ। ਚੜ੍ਹਦੀ ਕਲਾ ਜੀ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਜੀ। ਥੈਂਕ ਯੂ ਜੀ। ਕਰਨਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਰੀਸਾਈਕਲ ਕੈਨ ਵਾਸਤੇ ਥੋੜਾ ਜਿਹਾ ਐਡ ਕਰਨਾ। ਹਾਂਜੀ। ਤੇ ਇਹਨੂੰ ਇਸ ਕਾਲੇ ਤੋਂ ਪਹਿਲਾਂ ਪੁੱਛਿਆ ਜਾਵੇ, ਰੀਸਾਈਕਲ ਸਟਾਰਟ ਕਿੱਥੋਂ ਹੁੰਦਾ ਤੇ ਐਂਡ ਕਿੱਥੇ ਕਰਤਾ ਇਹਨੇ? ਪਹਿਲਾਂ ਤਾਂ ਸਾਡੇ ਕੋਲ ਜਦੋਂ ਰੀਸਾਈਕਲ ਡਿਸਟਰੀਬਿਊਟਰ ਲੈ ਕੇ ਆਉਂਦਾ, ਕੋਈ ਕੈਨ, ਕੋਈ ਬੀਰਾ ਹੋ ਗਏ, ਕੋਈ ਸੋਡੇ ਹੋ ਗਏ, they charge us. ਹਾਂਜੀ, ਟੈਕਸ ਚਾਰਜ ਕਰਦੇ। Then we charge to the customer. ਜੀ। Then customer bring it back to us. And we already paid, then we need to pay to the customer. Then who going to pick from us? They stop everything at the retailers. It should be go back to the distributor. Distributor should pick up from us. They don't make the whole cycle. They just stop at the retailer, all the burden at the retailer. ਤਰਨਜੀਤ ਜੀ, ਉਹਨਾਂ ਤੋਂ ਮਿਲਦੇ ਆ ਵੱਡੀਆਂ ਮੱਛੀਆਂ ਤੋਂ ਪੈਸੇ। ਤੁਸੀਂ ਹੈਗੇ ਸਾਡੇ ਲੋਕਲ, ਤੇ ਵੋਟਾਂ ਦੇ ਆਪਾਂ ਹੀ ਪਾ ਬਿਠਾਏ ਆ। ਦੇਖੋ, ਜੇ ਤੁਹਾਡੀ ਕੋਈ ਗੱਲ ਨਹੀਂ ਸੁਣਦਾ, ਉਹਨੂੰ ਕਹੇ ਜਰਾ ਕਿ ਆਫਿਸ ਤੋਂ ਬਾਹਰ ਰਹਿ 2 ਸਾਲ। ਇੱਕ ਹੋਰ ਮੈਂ ਐਡ ਕਰਨਾ ਚਾਹੁੰਦਾ, ਜਦੋਂ ਵੀ ਐਸ਼ ਕਰ ਲਾ, ਲੋਕਲ ਆਪਣੇ ਪੰਜਾਬੀਆਂ ਦੇ ਘਰੇ ਜਾਂਦਾ, ਜਿੱਥੇ ਵੀ ਜਾਂਦਾ, ਆਪਾਂ ਨੂੰ ਇਕੱਠੇ ਹੋ ਕੇ ਜਿੱਥੇ ਵੀ ਫੰਡ ਰੇਜ਼ ਵਾਸਤੇ ਜਾਂਦਾ, ਅਗਲੇ ਦੇ ਪੰਜਾਬੀ ਦੇ ਘਰ ਮੋਹਰੇ ਜਾ ਕੇ ਉਹਦਾ ਘਿਰਾਓ ਕਰਨਾ ਚਾਹੀਦਾ, ਉਹਦੇ ਮੋਹਰੇ ਪ੍ਰੋਟੈਸਟ ਕਰਨਾ ਚਾਹੀਦਾ। ਖਿਆਲ ਰੱਖਿਓ ਕਿੱਥੇ ਕਿੱਥੇ ਫੰਡ ਰੇਜ਼ ਹੁੰਦਾ ਹੁਣ। ਆਪਣੇ ਬੰਦੇ ਕਰਦੇ ਨੇ, ਲੋਕਲ ਖਾਸ ਬੰਦੇ ਕਰਦੇ ਨੇ ਜਿਹੜੇ। ਜੀ ਜੀ। ਤੇ ਉਹਨਾਂ ਦੀ ਪ੍ਰੋਟੈਕਟ ਵੀ ਕਰਦੇ ਨਾ ਉਹਨਾਂ ਨੂੰ। ਉਹਨਾਂ ਲਈ ਝੂਠ ਬੋਲਣ ਦੀ ਕੀ ਲੋੜ ਪਈ ਸਾਨੂੰ? ਇਹ ਐਸੋਸੀਏਸ਼ਨਾਂ ਦੇ ਪ੍ਰੈਜ਼ੀਡੈਂਟ ਬਣੇ ਹੋਏ ਨੇ, ਉਹਨਾਂ ਦੇ ਘਰੇ ਫੰਡ ਰੇਜ਼ਿੰਗ ਹੁੰਦੀ ਇਹਨਾਂ ਦੀ। ਜੀ ਜੀ, ਠੀਕ ਹੈ। ਇੰਨਾ ਐਡ ਕਰਨਾ ਸੀ ਜੀ। ਥੈਂਕ ਯੂ ਜੀ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਦੇਖੋ, ਲੋਕਾਂ ਦਾ ਗੁੱਸਾ ਆ ਨਾ ਜਿਹੜਾ,
ਹੁਣ ਤੁਹਾਡੇ ਕੋਲ ਤੁਸੀਂ ਪਾਵਰ ਦਿੱਤੀ ਉਹਨਾਂ ਨੂੰ, ਪਾਵਰ ਜਿਹੜੀ ਤੁਹਾਡੀ ਆ, ਕਈ ਵਾਰ ਅਸੀਂ ਉਹਨੂੰ ਜਾਣਦੇ ਨਹੀਂ ਤੇ ਸਾਡੇ ਕੋਲ ਪਾਵਰ ਜ਼ਿਆਦਾ ਆ। ਚਲੋ ਆਪਾਂ ਇੱਕ ਬ੍ਰੇਕ ਲੈਣੇ ਨੇ, ਬ੍ਰੇਕ ਲੈ ਕੇ ਨੇ ਵਾਪਸ। ਕੈਲੀਫੋਰਨੀਆ ਦੀਆਂ ਹਵਾਵਾਂ 'ਚ ਉੱਡ ਕੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਖਿਲਾਰਦਾ ਇੱਕੋ ਰੇਡੀਓ ਸਟੇਸ਼ਨ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ SB 553 ਦੇ ਬਾਰੇ। ਪਾਸ ਹੋ ਗਿਆ, ਪਰ ਇਹਦੇ ਹੁਣ ਨਕਾਰਾਤਮਕ ਪ੍ਰਭਾਵ ਕੀ ਪੈਣਗੇ, ਇਹਦਾ ਸਾਡੀ ਜ਼ਿੰਦਗੀ ਤੇ ਅਸਰ ਕੀ ਹੋਊਗਾ, ਇਹਦੇ ਬਾਰੇ ਆਪਾਂ ਚਰਚਾ ਕਰ ਰਹੇ ਹਾਂ। ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਹੈ ਜੀ। ਜੀ, ਤੇ ਕੁਝ ਕਾਲਰਸ ਜਿਹੜੇ ਸੀ ਪ੍ਰੋਗਰਾਮ ਦੇ ਹਾਂਜੀ, ਵਿੱਚ ਪ੍ਰਗਟ ਸਿੰਘ ਬਾਲ ਜੀ ਜੁੜੇ ਨੇ, ਇਹਨਾਂ ਦੇ ਜੀ। ਨਾਲ ਗੱਲ ਕਰ ਲੈਂਦੇ ਹਾਂ। ਉਸ ਤੋਂ ਬਾਅਦ ਫਿਰ ਇਹਦੇ ਅਸਰ ਕੀ ਪੈ ਰਿਹਾ ਉਹਦੀ ਗੱਲ ਕਰਦੇ ਹਾਂ। ਜੀ ਪ੍ਰਗਟ ਸਿੰਘ ਜੀ। ਹਾਂਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰੇ ਪੰਜਾਬੀ ਰੇਡੀਓ USA ਸੁਣਨ ਵਾਲਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਤੁਹਾਡਾ ਜੀ, ਜਿਹੜਾ ਤੁਸੀਂ ਜਿਹੜਾ ਝੰਡਾ ਬੁਲੰਦ ਕੀਤਾ, ਤੇ ਸਾਰੇ ਖਾਸ ਕਰਕੇ ਪੰਜਾਬੀਆਂ ਨੇ ਜਿਨ੍ਹਾਂ ਨੇ ਜਦੋਜਹਿਦ ਕੀਤੀ ਹੈ 553 ਵਾਲੇ ਬਿੱਲ ਦੇ, ਤੇ ਧੰਨਵਾਦ ਤੁਹਾਡਾ ਇਸੇ ਗੱਲ ਦਾ ਜੀ। ਜੀ ਥੈਂਕ ਯੂ ਜੀ, ਥੈਂਕ ਯੂ। ਅੱਗੋਂ ਪਿੱਛੋਂ ਵੀ ਕਰਦੇ ਰਹਿੰਦੇ ਜੇ ਤੁਸੀਂ, ਤੇ ਫੇਰਾ ਸੁਚੇਤ ਕਰਦੇ ਰਹਿੰਦੇ, ਪਰ ਸਾਡੇ ਸਿੱਖ ਕੌਮ 'ਚ ਇੱਕ ਪੰਜਾਬੀਆਂ 'ਚ ਖਾਸ ਕਰਕੇ ਗੱਲ ਆ ਵੀ ਇੱਕ 5 ਜਣੇ ਚੰਗਾ ਕੰਮ ਕਰਨ ਲੱਗਦੇ, ਲਾਗੋ ਉਸੇ ਵੇਲੇ ਨਾਲ ਵਿਰੋਧੀ ਵੀ ਨਾਲ ਹੀ ਉਤਪੰਨ ਹੋ ਜਾਂਦਾ। ਕੋਈ ਨਹੀਂ, ਵਿਰੋਧ ਤਾਂ ਹੋਣਾ ਬਹੁਤ ਜ਼ਰੂਰੀ ਆ, ਵਿਰੋਧੀ ਹੋਵੇ ਪਰ ਝੂਠ ਨਾ ਬੋਲੇ। ਫਿਰ ਉਹ ਗੱਲ ਸੱਚ ਤੇ ਝੂਠ ਦੀ ਤੇ ਲੜਾਈ ਹੈ। ਜੀ ਜੀ, ਠੀਕ ਹੈ ਜੀ। ਚਲੋ ਫਿਰ ਵੀ ਤੁਹਾਡਾ ਧੰਨਵਾਦ, ਤੁਸੀਂ ਥੈਂਕ ਯੂ ਜੀ। ਹੁਣ ਵੀ ਜਦੋਜਹਿਦ ਕਰ ਰਹੇ ਜੇ। ਜੀ ਜੀ, ਥੈਂਕ ਯੂ ਜੀ। ਅਜੇ ਬਹੁਤ ਕੁਝ ਹੋ ਸਕਦਾ, ਲੜਾਈ ਕਦੀ ਵੀ ਖਤਮ ਨਹੀਂ ਹੋਣੀ ਚਾਹੀਦੀ। ਦੂਜੀ ਗੱਲ ਆ ਗਈ ਜੀ, ਸਾਰਾ ਗੜੀ ਤੁਸੀਂ ਵੀ ਇਤਿਹਾਸ ਨਾਲ ਬੜਾ ਸੰਬੰਧ ਰੱਖਦੇ ਜੇ, ਪ੍ਰਵੀਨ ਜੀ ਵੀ ਕਾਫੀ ਫਿਰੇ ਤੁਰੇ ਆ, ਇਹਨਾਂ ਨੂੰ ਵੀ ਸ਼ਾਇਦ ਪਤਾ ਨਾ ਹੋਵੇ ਸਾਰਾ ਗੜੀ ਚੌਕ ਕਿੱਥੇ ਸ੍ਰੀ ਅੰਮ੍ਰਿਤਸਰ। ਜੀ ਜੀ, ਠੀਕ ਹੈ ਜੀ। ਹਾਂ, ਸਵੇਰੇ ਕਰ ਦਿੱਤੀ ਰਿਪੋਰਟ ਉਹਨਾਂ ਨੇ ਵੈਸੇ, ਤੇ ਚਲੋ ਹੁਣ ਆਪਾਂ ਕੋਲ ਟਾਈਮ ਵੀ ਘੱਟ ਹੈ। ਹਾਂਜੀ, ਉਹ ਏਦਾਂ ਜੀ, ਸਲੂਟ ਉਹਨਾਂ ਜਿਨ੍ਹਾਂ ਨੇ ਬਹਾਦਰੀ ਵਿਖਾਈ, ਪਰ ਇਹ ਅੰਗਰੇਜ਼ਾਂ ਦੇ ਖਰੀਦੇ ਹੋਏ ਸਿਪਾਹੀ ਸੀਗੇ, ਜਿਹੜਾ 80-85 ਹਜ਼ਾਰ ਪੰਜਾਬੀ ਨੌਜਵਾਨ ਸ਼ਹੀਦ ਹੋ ਗਿਆ ਦੋਵਾਂ ਜੰਗਾਂ ਸੰਸਾਰ ਦੀਆਂ। ਜੀ ਜੀ, ਠੀਕ ਹੈ ਜੀ, ਠੀਕ ਹੈ। ਪਰ ਸਿੱਖ ਇਤਿਹਾਸ ਜਿਹੜਾ ਜਨਰਲ ਜ਼ੋਰਾਵਰ ਸਿੰਘ ਨੂੰ ਕੋਈ ਨਹੀਂ ਜਾਣਦਾ। ਠੀਕ ਹੈ, ਕੋਈ ਨਹੀਂ, ਆਪਾਂ ਗਾਹੇ ਬਗਾਹੇ ਗੱਲ ਕਰਦੇ ਵੀ ਰਵਾਂਗੇ। ਹਾਂਜੀ, ਫਿਰ ਵੀ ਉਹਨਾਂ ਨੂੰ ਸਲੂਟ ਜਿੰਨਾ ਇੰਨੀ ਬਹਾਦਰੀ ਵਿਖਾਈ ਜੀ। ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਸਿੱਖ ਇਤਿਹਾਸ ਦੇ ਵਿੱਚ ਸ਼ਹਾਦਤਾਂ ਬਹੁਤ ਹੋਈਆਂ, ਤੇ ਉਹ ਹਜੇ ਤੱਕ ਵੀ ਮੁੱਕੀਆਂ ਨਹੀਂ ਗਈਆਂ। ਨਾਲੇ ਖਰੀਦੇ ਹੋਏ ਸ਼ਬਦ ਸ਼ਾਇਦ ਇੱਥੇ ਸਹੀ ਨਹੀਂ ਹੈ। ਉਹ ਜੌਬ ਕਰ ਰਹੇ ਸੀਗੇ, ਉਹਨਾਂ ਨੇ ਜਿਹੜੇ ਹਮਲਾਵਰ ਸੀਗੇ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਕਿਉਂ ਅੰਗਰੇਜ਼ਾਂ ਖਾਤਰ ਮਾਰਨਾ। ਉਹ ਕਹਿੰਦੇ ਅੰਗਰੇਜ਼ ਤਾਂ ਹੁਣ ਆਇਆ, ਧਰਤੀ ਤਾਂ ਖਾਲਸੇ ਦੀ ਹੈ। ਸੋ ਭਾਵਨਾ ਦੇ ਲਈ ਲੜੇ, ਉਹ ਭਾਵਨਾ ਦੇ ਤਹਿਤ ਲੜੇ। ਠੀਕ, ਅੱਜ ਵੀ ਆਪਾਂ ਹੁਣ ਵੀ ਜੇ ਤੁਸੀਂ ਦੇਖੋਗੇ ਤਾਂ ਹਰ ਇੱਕ ਬੰਦਾ ਜਿਹਨੂੰ ਜਿਹੜੀ ਡਿਊਟੀ ਦਿੱਤੀ ਗਈ ਹੈ, ਡਿਊਟੀ ਦੇ ਉੱਤੇ ਹੀ ਖਰਾ ਉਤਰਨਾ ਉਹਦਾ ਅਸਲ ਦੇ ਵਿੱਚ ਫਰਜ਼ ਹੁੰਦਾ। ਸੋ ਉਦੋਂ ਉਹਨਾਂ ਲਈ ਬੇਸ਼ੱਕ ਫੌਜ ਦੇ ਲਈ ਲੜ ਰਹੇ ਸੀ, ਪਰ ਉਹਨਾਂ ਨੇ ਉਹ ਗੱਲ ਸਾਫ਼ ਕੀਤੀ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਛੱਡ ਦਿਓ ਕਿਲਾ, ਤੁਸੀਂ ਕੀ ਲੈਣਾ, ਆਪਦੀ ਜਾਨ ਬਚਾਓ। ਉਹ ਕਹਿੰਦੇ ਜਾਨ ਜੂਨ ਦੀ ਸਾਨੂੰ ਪਰਵਾਹ ਨਹੀਂ, ਬੇਸ਼ੱਕ ਕੰਮ ਅਸੀਂ ਜ਼ਰੂਰ ਅੰਗਰੇਜ਼ਾਂ ਨਾਲ ਕਰਦੇ ਹਾਂ, ਪਰ ਅਸੀਂ ਲੜ ਆਪਦੀ ਧਰਤੀ ਲਈ ਵੀ ਰਹੇ ਹਾਂ। ਇਹ ਧਰਤੀ ਸਾਡੀ ਹੈ, ਖਾਲਸੇ ਦੀ। ਅੰਗਰੇਜ਼ ਤਾਂ ਆਏ ਆ, ਸ਼ਾਇਦ ਚਲੇ ਵੀ ਜਾਣਗੇ। ਜੀ ਜੀ ਜੀ, ਬਿਲਕੁਲ। ਆਪਾਂ ਕੋਲ ਹੁਣ ਮਿੰਟ ਵੀ 4 ਰਹਿ ਗਏ ਆ। ਹਾਂਜੀ, ਤੇ ਉਹਦੇ ਵਿੱਚ ਹੁਣ ਕ੍ਰਾਈਮ ਕਿੰਨਾ ਵਧਿਆ। ਹਾਂਜੀ, ਇਹਦੇ ਬਾਬਤ ਹੀ ਇੱਕ ਨਾ ਰਿਪੋਰਟ ਜਿਹੜੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ। ਅਸਲ ਦੇ ਵਿੱਚ ਆਪਾਂ ਬ੍ਰੇਕ ਤੇ ਚਲੇ ਗਏ। ਇੱਕ ਰਿਪੋਰਟ ਛਪੀ ਹੈ ਪਬਲਿਕ ਪਾਲਿਸੀ ਇੰਸਟੀਚਿਊਟ ਆਫ ਕੈਲੀਫੋਰਨੀਆ ਦੀ, ਗੂਗਲ ਤੇ ਪਈ ਆ, ਸਾਰਿਆਂ ਦੇ ਲਈ ਉਹ ਅਵੇਲੇਬਲ ਆ, ਜੋ ਕੋਈ ਮਰਜ਼ੀ ਪੜ੍ਹ ਸਕਦਾ। ਉਹਦੇ 'ਚ ਇਹ ਗੱਲ ਕਹੀ ਗਈ ਹੈ, ਇਹ ਪਿੰਨ ਪੁਆਇੰਟ ਕੀਤਾ ਗਿਆ, ਨੁਕਤੇ ਚੱਕੇ ਗਿਆ ਕਿ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਬੇ ਏਰੀਆ, ਸੈਂਟਰਲ ਵੈਲੀ ਤੇ 15 ਕਾਉਂਟੀਜ਼ ਹੋਰ ਨੇ ਜਿੱਥੇ ਕਿਹਾ ਗਿਆ, ਲਾਰਜੈਸਟ ਕਾਉਂਟੀਜ਼ ਉਹਨਾਂ ਨੇ ਲਿਖਿਆ ਵਾ, ਜਿੱਥੇ ਕ੍ਰਾਈਮ ਜਿਹੜਾ ਉਹ ਲਗਾਤਾਰ ਵੱਧ ਰਿਹਾ। ਉਹ ਕਹਿੰਦੇ ਕਿ ਜਿਹੜਾ ਇਹਦਾ ਨਾਮ ਆ ਰਿਪੋਰਟ ਦਾ ਹੀ ਉਹਨਾਂ ਨੇ ਨਾਮ ਇਹ ਰੱਖਿਆ ਵਾ ਕਿ ਰਿਟੇਲ ਥੈਫਟ ਐਂਡ ਰੋਬਰੀ ਰੇਟਸ ਹੈਵ ਰਾਈਜ਼ਨ ਅਕ੍ਰੋਸ ਕੈਲੀਫੋਰਨੀਆ, ਕਿ ਕੈਲੀਫੋਰਨੀਆ ਦੇ ਕੁਝ ਹਿੱਸੇ, ਖਾਸ ਕਰਕੇ LA ਦਾ ਜ਼ਿਕਰ ਕੀਤਾ ਗਿਆ ਕਿ LA ਦੇ ਵਿੱਚ ਜਿਹੜਾ ਕ੍ਰਾਈਮ ਰੇਟ ਆ ਜਾਂ ਜਿਹੜਾ ਰੋਬਰੀ ਦਾ ਰੇਟ ਆ, ਉਹ ਪਹਿਲਾਂ ਨਾਲੋਂ ਕਾਫੀ ਵੱਧ ਗਿਆ। ਇਹਦੇ ਲਈ ਇਹਨਾਂ ਨੇ ਜਿਹੜਾ ਬਿੱਲ ਲਿਆਂਦਾ ਗਿਆ ਸੀਗਾ, ਪ੍ਰੋਪੋਜੀਸ਼ਨ 47 2014 ਦਾ, ਉਹਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਉਹ ਕਹਿੰਦੇ ਕਿ ਹੁਣ ਤੁਸੀਂ ਇਹ ਵਧਾਤਾ ਵਾ, 950 ਕਰਤਾ ਵਾ, ਇਸੇ ਕਰਕੇ ਜਿਹੜੇ ਬਿਜ਼ਨਸ ਆਵਰਸ ਦੇ ਵਿੱਚ ਖਾਸ ਕਰਕੇ ਪਿਨ ਪੁਆਇੰਟ ਕੀਤਾ ਕਿ ਹੁਣ ਜਿਹੜੀਆਂ ਇਸ ਤਰ੍ਹਾਂ ਦੀਆਂ ਰੋਬਰੀਜ਼ ਹੁੰਦੀਆਂ ਨੇ ਉਹ ਜ਼ਿਆਦਾ ਹੁੰਦੀਆਂ ਨੇ, ਤੇ ਜੇਕਰ ਤੁਸੀਂ ਥੋੜਾ ਜਿਹਾ ਮੁਸ਼ੱਕਤ ਹੋਰ ਕਰੋਗੇ, ਰੋਬਰੀ ਇਨਸੀਡੈਂਟਸ ਇਨ ਕੈਲੀਫੋਰਨੀਆ ਕਰੋਗੇ, ਤਾਂ ਤੁਹਾਨੂੰ ਪਤਾ ਲੱਗ ਜਾਣਾ ਕਿ ਹੁਣੇ ਔਰੇਂਜ ਕਾਉਂਟੀ 18 ਘੰਟੇ ਪਹਿਲਾਂ ਦੀ ਗੱਲ ਆ, ਔਰੇਂਜ ਕਾਉਂਟੀ ਦੇ ਵਿੱਚ ਇੱਕ ਫੈਮਿਲੀ ਨੂੰ ਗਨ ਪੁਆਇੰਟ ਤੇ ਲੈ ਕੇ ਮਾਸਕਡ ਰੋਬਰਸ ਸੀਗੇ, ਉਹਨਾਂ ਨੇ ਘਰ ਦੇ ਵਿੱਚ ਦਾਖਲ ਹੋਏ ਤੇ ਲੁੱਟ ਮਚਾਈ। ਇਸੇ ਤਰ੍ਹਾਂ ਮੈਸੀ ਦਾ ਸਟੋਰ ਆ ਲਾਸ ਐਂਜਲਸ ਦੇ ਵਿੱਚ, ਜਿਹੜੇ ਲਾਸ ਐਂਜਲਸ ਦੇ ਰਹਿਣ ਵਾਲੇ ਆ ਉਹਨਾਂ ਨੂੰ ਪਤਾ, ਇਹ ਗੈਂਗ ਆਫ ਥੀਵਸ ਸੀਗਾ ਜਿਹੜਾ ਕਿ
20,000 ਦੇ ਤਕਰੀਬਨ ਸਮਾਨ ਲੈ ਗਿਆ ਵਾ। ਸਮੈਸ਼ ਐਂਡ ਗ੍ਰੈਬ ਜਿਹੜਾ ਉਹਨੂੰ ਕਹਿ ਸਕਦੇ ਹਾਂ ਆਪਾਂ। $20,000 ਦਾ ਸਮਾਨ ਮੈਸੀ ਸਟੋਰ 'ਚੋਂ ਲਾਸ ਐਂਜਲਸ 'ਚੋਂ ਚੱਕਿਆ ਗਿਆ। ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਰਿਟੇਲ ਕ੍ਰਾਈਮ ਆ ਉਹਦੀ ਕਹਿੰਦੇ ਨੇਰੀ ਆਈ ਪਈ ਆ। ਲਾਸ ਐਂਜਲਸ ਟਾਈਮਸ ਦੇ ਵਿੱਚ ਇਹ ਖਬਰਾਂ ਛਪੀਆਂ। ਸੋ ਇਹ ਤਾਂ ਗੂਗਲ ਦੇ ਪਈਆਂ, ਨੈੱਟ ਤੇ ਪਈਆਂ ਵਾ ਇੰਸੀਡੈਂਟ। ਇਹ ਕਿਤੋਂ ਕੋਟ ਨਹੀਂ ਕੀਤੇ ਗਏ, ਕਿਤੋਂ ਇਹ ਨਹੀਂ ਗਾ ਕਿ ਦਸਤਾਵੇਜ਼ ਤੁਸੀਂ ਨਹੀਂ ਦੇਖ ਸਕਦੇ। ਇਹਦੀ ਸਫਾਈ ਤਾਂ ਦੇਣੀ ਨਹੀਂ ਕਿਸੇ ਨੇ ਵੀ ਨਹੀਂ ਜੀ ਨਹੀਂ ਹੋਇਆ। ਆਹ ਹਾਲ ਆ। ਮਤਲਬ ਤੁਸੀਂ ਚੰਦ ਚੀਜ਼ਾਂ ਲਿਖੋ, ਕੈਲੀਫੋਰਨੀਆ ਲਿਖ ਲਓ, ਰੋਬਰੀ ਲਿਖ ਲਓ ਤੇ ਉਹ ਚਿੱਠੇ ਤੁਹਾਡੇ ਸਾਹਮਣੇ ਨਿਕਲ ਆਉਂਦੇ ਆ। ਅਸੀਂ ਇਹਨਾਂ ਚੀਜ਼ਾਂ ਦੇ ਖਦਸ਼ੇ ਪ੍ਰਗਟਾਉਂਦੇ ਸੀਗੇ ਕਿ ਆਪਾਂ ਕੈਲੀਫੋਰਨੀਆ ਨੂੰ ਇਹ ਨਹੀਂ ਬਣਨ ਦੇਣਾ। ਹੁਣ $20,000 ਦਾ ਸਮਾਨ ਮੈਸੀ 'ਚੋਂ ਚੱਕਿਆ ਗਿਆ। 6 ਦਿਨ ਪਹਿਲਾਂ ਦੀ ਗੱਲ ਆ। ਮਾਫ਼ ਕਰਨਾ 2 ਦਿਨ, ਡੇਲੀ ਮੇਲ ਤੇ ਇਹ ਜਿਹੜੀ ਰਿਪੋਰਟ ਛਪੀ ਹੈ। ਸਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਰੋਬਰੀਜ਼ ਦੇ ਵਿੱਚ ਹਨੇਰੀ ਆਈ ਪਈ ਹੈ। ਇੱਕ ਰਿਟੇਲ ਕ੍ਰਾਈਮ ਦੀ ਵੇਵ ਚੱਲ ਰਹੀ ਹੈ ਪੂਰੀ। ਲਾਸ ਐਂਜਲਸ ਨੇ ਜਿਹੜੀ ਇਹ ਰਿਪੋਰਟ ਕੀਤੀ ਟਾਈਮਜ਼ ਨੇ, 6 ਦਿਨ ਪਹਿਲਾਂ ਦੀ ਗੱਲ ਹੈ। ਸੋ ਇਹ ਹਾਲਾਤ ਆ। ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਜ਼ਿਕਰ ਕੀਤਾ ਸੀਗਾ ਕਿ ਇਹ ਪਾਸ ਹੋ ਗਿਆ। ਧੰਨਵਾਦ ਵੀ ਕੀਤਾ ਸੀ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਜੱਦੋਜਹਿਦ ਕੀਤੀ, ਸੰਘਰਸ਼ ਕੀਤਾ, ਲੜਾਈ ਕੀਤੀ। ਪਰ ਇਹਦੇ ਨਾਲ ਹੁਣ ਜਿਹੜੇ ਸਿੱਟੇ ਆ, ਕਦੇ ਵੀ ਅਸੀਂ ਕਿਸੇ ਵੀ ਘਟਨਾ ਦੇ, ਕਿਸੇ ਕਾਨੂੰਨ ਦੇ ਸਿੱਟਿਆਂ ਤੋਂ ਨਹੀਂ ਬਚ ਸਕਦੇ। ਸਿੱਟੇ ਹੁਣ ਤੁਹਾਡੇ ਸਾਹਮਣੇ ਆ ਜੀ। ਜੀ ਬਿਲਕੁਲ। ਸਿੱਟੇ ਤਾਂ ਹਜੇ ਬਹੁਤ ਨਿਕਲਣਗੇ ਇਹਦੇ, ਪਰ ਤੁਸੀਂ ਡਟੇ ਰਹੋ ਜਿੱਥੇ ਵੀ ਹੈਗੇ ਆ। ਜਿਹੜੀ ਚੀਜ਼ ਦਾ ਵਿਰੋਧ ਕਰਨਾ ਹੈ ਉਹ ਕਰੀ ਜਾਓ। ਤੇ ਇੱਕ ਜਾਂਦੇ ਗੱਲ ਸਾਡੇ ਗਵਰਨਰ ਦੀ ਜ਼ਰੂਰ ਕਰਾਂਗੇ। ਅਸੀਂ ਬਹੁਤ ਵਾਰੀ ਗਾਹੇ ਬਗਾਹੇ ਸੁਣਦੇ ਆ ਕਿ ਇਹਦੀ ਤਿਆਰੀ ਆ ਕਿ ਮੈਂ ਪ੍ਰੈਜ਼ੀਡੈਂਟ ਦੀ ਰੇਸ ਵਿੱਚ ਖੜਨਾ ਆ। ਭਾਈ ਮਿਹਰਬਾਨੀ ਕਰੇ ਜੋ ਕੈਲੀਫੋਰਨੀਆ ਦਾ ਇਹਨੇ ਹਾਲ ਕਰਤਾ ਕਿ ਅਮਰੀਕਾ ਦਾ ਇਹ ਹਾਲ ਕਰ ਦੂਗਾ। ਇਹ ਅੱਖਾਂ ਮੀਟ ਕੇ ਸਾਈਨ ਹੀ ਕਰੀ ਜਾਂਦਾ। ਉਹ ਦੇਖਦਾ ਹੀ ਨਹੀਂਗਾ ਵੀ ਬਾਹਰ ਹੋ ਕੀ ਰਿਹਾ ਆ। ਲੋਕਾਂ ਤੇ ਟੈਕਸ ਲਾ ਕੇ ਲੋਕਾਂ ਨੂੰ ਵੋਟਾਂ ਦੇ ਵੇਲੇ ਚੱਕ ਜਾਂਦੀ। ਕਿਉਂ? ਲੋਕਾਂ ਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ ਇਹਨੇ। ਜਿਹੜੇ ਕੰਮਕਾਰ ਵਾਲੇ ਸੀਗੇ ਉਹਨਾਂ ਦਾ ਵਿਚਾਰਿਆਂ ਦਾ ਕੰਮ ਕਰਕੇ ਨਹੀਂ ਸਰਦਾ। ਉਹ ਜਿਹੜੇ ਬਿਲਡਾਂ ਨੂੰ ਦੇ ਰਹੇ ਆ ਉਹ ਵੈਸੇ ਫਿਰ ਭਿਖਾਰੀਆਂ ਵਾਲੀ ਗੱਲ ਹੁੰਦੀ ਵੀ ਸਾਨੂੰ ਆਟਾ ਦਾਲ ਸਕੀਮ ਮਿਲੀ ਜਾਂਦੀ ਹੈ। ਸੋ ਜੋ ਇਹਨੇ ਹਾਲ ਕੈਲੀਫੋਰਨੀਆ ਦਾ ਕੀਤਾ ਅਮਰੀਕਾ ਦਾ ਕਰੂਗਾ। ਸਟਾਪ ਕਰ ਲਓ ਇਹਨੂੰ ਇੱਥੇ ਜਿੱਥੇ ਹੁੰਦਾ ਆ। ਹਾਂ, ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਨਾ ਬਿਠਾਲਦੇ ਆ ਕੁਰਸੀਆਂ ਤੇ ਬੈਠ ਕੇ ਸਾਡੇ ਛਿੱਤਰ ਪੈਂਦੇ ਆ। ਬਿਲਕੁਲ। ਸੋ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ। ਜਿਹੜੇ ਹਜੇ ਸਿਟੀਜ਼ਨ ਨਹੀਂ ਬਣੇ, ਤੁਹਾਡੇ ਰਿਸ਼ਤੇਦਾਰ ਨਹੀਂ ਬਣੇ, ਸਿਟੀਜ਼ਨ ਬਣੋ। ਡੈਮੋਕ੍ਰੇਟ ਪਾਰਟੀ ਕੋਈ ਇਮੀਗ੍ਰੈਂਟਾਂ ਦੀ ਨਹੀਂ ਹੁਣ ਇਹਨੇ ਸ਼ੋਅ ਕੀਤਾ। ਜਿਹੜੇ ਇਮੀਗ੍ਰਾਂਟ ਆ ਆਪਣੇ ਪਰਿਵਾਰਾਂ ਨੂੰ ਲੀਗਲੀ ਮੰਗਵਾਉਣਾ ਚਾਹੁੰਦੇ ਆ। ਜਿਹੜੇ ਲੋਕ ਲੀਗਲੀ ਇੱਥੇ ਉਹਨਾਂ ਦਾ ਪੇਪਰ ਵਰਕ ਰੁਕਿਆ ਪਿਆ ਸਾਰਿਆਂ ਦਾ। ਕਿਉਂਕਿ ਇਹਨਾਂ ਨੇ ਆਪਣਾ ਹੋਰ ਬਹੁਤ ਖਿਲਜਗਣ ਪਾਇਆ ਆ ਵਿੱਚ। ਸੋ ਇਹ ਬਹੁਤ ਜ਼ਰੂਰੀ ਹੈਗਾ ਆ ਕਿ ਤੁਸੀਂ ਸੋਚੋ ਜ਼ਰੂਰ। ਜੇ ਤੁਹਾਡੀ ਕਹਿਣਾ ਨਹੀਂ ਮੰਨਦੇ ਫਿਰ ਅਸੀਂ ਕਿੰਨਾ ਕੁ ਚਿਰ ਮੰਨੀ ਜਾਵਾਂਗੇ, ਕਿੰਨਾ ਕੁ ਚਿਰ ਅੱਖਾਂ ਮੀਟ ਕੇ ਇਹਨਾਂ ਨੂੰ ਆਫਿਸਾਂ ਦੇ ਵਿੱਚ ਭੇਜੀ ਜਾਵਾਂਗੇ। ਜੀ। ਅਤੇ ਬਲਵਿੰਦਰ ਕੌਰ ਜੀ, ਆਪਣਾ ਜਿਹੜਾ ਸਮਾਂ ਜੀ ਉਹ ਸਮਾਪਤੀ ਵਾਲਾ ਹੈ ਜੀ। ਪਰ ਇਹ ਚੁਣਨਾ ਤੁਸੀਂ ਹੈ ਕਿ ਤੁਸੀਂ ਪ੍ਰੋਸਪੈਰਿਟੀ ਦੇ ਨਾਲ ਜਿਉਣਾ, ਡਿਗਨਿਟੀ ਦੇ ਨਾਲ ਜਿਉਣਾ, ਜਾਂ ਫਿਰ ਤੁਸੀਂ ਕਿਸੇ ਦੇ ਡਿਪੈਂਡੈਂਟ ਬਣ ਕੇ ਜਿਉਣਾ, ਜਿਵੇਂ ਬਲਵਿੰਦਰ ਕੌਰ ਜੀ ਨੇ ਜ਼ਿਕਰ ਕਰ ਦਿੱਤਾ। ਸੋ ਇੱਥੇ ਹੀ ਤੁਹਾਡੇ ਸਾਰਿਆਂ ਤੋਂ ਲਵਾਂਗੇ ਇਜਾਜ਼ਤ। ਬਲਵਿੰਦਰ ਕੌਰ ਜੀ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸਾਂਝੀ ਸਾਥ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।